ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਜਿਹੜੇ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੰਟੀਕਾ ਅਤੇ ਆਈਫੋਨ ਅਤੇ ਐਂਡਰਾਇਡ ਦੇ ਰਾਹੀਂ ਅਤੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 29 ਤਰੀਕ ਆ ਅਤੇ ਦਿਨ ਬੁੱਧਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ, ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕੁਏਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ ਲੈ ਕੇ 1200 ਬੰਦਿਆਂ ਦੀਆਂ ਜੀ ਜਿਹੜੀ ਪਾਰਟੀਆਂ ਉਹ ਤੁਸੀਂ ਉੱਥੇ ਕਰ ਸਕਦੇ ਹੋ। ਸੋਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕੁਏਟ ਹਾਲ ਆ ਅਤੇ ਬੜੀ ਸ਼ਾਨਦਾਰ ਜਿਹੜਾ ਫੂਡ ਆ ਉਹ ਕਲੇ ਅਵਨ ਬਾਰ ਐਂਡ ਗ੍ਰਿਲ ਵਾਲਿਆਂ ਤੋਂ ਜਿਹੜਾ ਉੱਥੇ ਆਉਂਦਾ ਆ। ਤੁਸੀਂ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਪਾਰਟੀ ਦੇ ਲਈ ਇਹਨਾਂ ਨੂੰ ਬੁੱਕ ਕਰ ਸਕਦੇ ਹੋ। ਸਨਰਾਈਜ਼ ਬੈਂਕੁਏਟ ਹਾਲ, ਕਾਲ ਕਮਲ ਗਿੱਲ 707 474 7003 707 474 7003 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਅਤੇ ਜਿਹੜੀ ਪਹਿਲੀ ਖਬਰ ਆ ਰਹੀ ਆ ਵਾਈਟ ਹਾਊਸ ਵੱਲੋਂ, ਇਹ ਆ ਰਹੀ ਆ ਵੀ ਜਦੋਂ ਤੋਂ ਜਿਹੜੇ ਵਾਈਟ ਹਾਊਸ ਦੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੀ ਹੁਣ ਕਨਫਰਮੇਸ਼ਨ ਚੱਲ ਰਹੀ ਆ ਅੱਜ ਕੱਲ੍ਹ ਕੈਬਨੋ ਦੀ, ਅਗਰ ਕਹਿੰਦੇ ਉਹਨਾਂ ਦੀ ਕਨਫਰਮੇਸ਼ਨ ਜਦੋਂ ਹੀ ਖਤਮ ਹੁੰਦੀ ਆ ਉਹ ਤੋਂ ਬਾਅਦ ਜਿਹੜੇ ਵਾਈਟ ਹਾਊਸ ਦੇ ਕੌਂਸਲ ਹੈਗੇ ਆ ਮੈਗੈਮ, ਉਹ ਫਿਰ ਛੁੱਟੀ 'ਤੇ ਚਲੇ ਜਾਣਗੇ। ਪਿਛਲੇ ਕਾਫੀ ਦਿਨਾਂ ਤੋਂ ਉਹ ਚਰਚਾ ਦੇ ਵਿੱਚ ਸੀਗੇ ਕਿਉਂਕਿ ਉਹ ਜਿਹੜਾ ਰੋਬਰਟ ਮਿਊਲਰ ਆ ਉਹਨਾਂ ਦੀ ਜਿਹੜੀ ਟੀਮ ਆ ਉਹਨੂੰ ਉਹ ਮਿਲਦੇ ਰਹੇ ਹੈਗੇ ਆ। ਬਿਲਕੁਲ। ਜਿਹੜੇ ਸੁਪਰੀਮ ਕੋਰਟ ਜਸਟਿਸ ਬ੍ਰੈਟ ਕੈਵਨਾ ਆ ਉਹਨਾਂ ਦੀ ਕਨਫਰਮੇਸ਼ਨ ਦੀ ਜਿਹੜੀ ਅਜੇ ਸ਼ੁਰੂਆਤ ਸਤੰਬਰ ਮਹੀਨੇ ਦੇ ਵਿੱਚ ਜਿਹੜੀ ਹੋਣੀ ਹੈ, ਜਦੋਂ ਹੀਅਰਿੰਗਸ ਉਹਨਾਂ ਦੀਆਂ ਹੋਣੀਆਂ ਆ। ਪਰ ਇਹ ਜਿੱਦਾਂ ਤੁਸੀਂ ਦੱਸਿਆ ਆ ਵੀ ਵਾਈਟ ਹਾਊਸ ਦੇ ਜਿਹੜੇ ਕੌਂਸਲ ਨੇ, ਵਕੀਲ ਨੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਡੋਨਲਡ ਮਗੈਨ, ਉਹ ਜਲਦ ਹੀ ਆਪਣੇ ਇਸ ਅਹੁਦੇ ਤੋਂ ਜਿਹੜੇ ਆ ਉਹ ਜਾ ਰਹੇ ਨੇ। ਅਤੇ ਮੈਨੂੰ ਲੱਗਦਾ ਆ ਉਹ ਵੀ ਜਿੱਦਾਂ ਤੁਸੀਂ ਦੱਸਿਆ ਹੀ, ਇਸ਼ਾਰਾ ਕੀਤਾ ਹੀ ਆ ਵੀ ਰੋਬਰਟ ਮਿਊਲਰ ਦੀ ਟੀਮ ਦੇ ਨਾਲ ਉਹਨਾਂ ਨੇ ਮੁਲਾਕਾਤਾਂ ਜਿਹੜੀਆਂ ਆ ਉਹ ਕੀਤੀਆਂ ਨੇ, ਕਿਉਂਕਿ ਇੰਟਰਵਿਊ ਕਰਾਉਣ ਦੀ ਜਿਹੜੇ ਡੋਨਲਡ ਟਰੰਪ ਦੀ ਇੰਟਰਵਿਊ ਕਰਾਉਣ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਸੀ। ਉਹਨਾਂ ਦੇ ਆਪਣੇ ਪਰਸਨਲ ਲਾਇਰ ਡੋਨਲਡ ਟਰੰਪ ਦੇ ਜਿਹੜੇ ਆ ਰੂਡੀ ਗੁਲਿਆਨੀ, ਉਹ ਵੀ ਜਿਹੜੇ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਜਿਹੜੇ ਆ ਉਹ ਸ਼ਮੂਲੀਅਤ ਸੀਗੀ ਉਹਨਾਂ ਦੀ। ਸੋ ਇਹ ਅਜੇ ਕਨਫਰਮ ਨਹੀਂ ਆ ਵੀ ਰੋਬਰਟ ਮਿਊਲਰ ਦੇ ਨਾਲ ਜਿਹੜੀ ਇੰਟਰਵਿਊ ਜਿਹੜੇ ਡੋਨਲਡ ਟਰੰਪ ਹੁਣਾਂ ਦੀ ਹੋਵੇਗੀ ਜਾਂ ਨਹੀਂ ਹੋਵੇਗੀ, ਪਰ ਇਹ ਆ ਵੀ ਜਿਹੜੇ ਮਗੈਨ ਆ ਉਹਨਾਂ ਨੇ ਜਿਹੜਾ ਆ ਹੁਣ ਇੱਕ ਹਿਸਾਬ ਦੇ ਨਾਲ ਆਪਣੇ ਅਸਤੀਫਾ ਜਿਹੜਾ ਉਹ ਦੇ ਰਹੇ ਆ, ਸੇਵਾ ਮੁਕਤ ਜਿਹੜੇ ਉੱਥੋਂ ਹੋ ਰਹੇ ਨੇ। ਜਿਹੜਾ ਅਗਸਤ ਦੇ ਵਿੱਚ ਨਿਊਯਾਰਕ ਟਾਈਮਜ਼ ਨੇ ਇੱਕ ਰਿਪੋਰਟ ਜਿਹੜੀ ਛਾਪੀ ਸੀ ਜਿਸ ਦੇ ਵਿੱਚ ਕਿਹਾ ਸੀਗਾ ਵੀ ਜਿਹੜੇ ਡੋਨਲਡ ਮਗੈਨ ਆ ਉਹਨਾਂ ਨੇ ਰੋਬਰਟ ਮਿਊਲਰ ਦੇ ਜਿਹੜੇ ਕੁਐਸ਼ਚਨਸ ਆ ਉਹਨਾਂ ਦੇ ਕੁਛ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਇੰਟਰਵਿਊ ਨੂੰ ਲੈ ਕੇ ਜਿਹੜੇ ਆ ਉਹ ਦਿੱਤੇ ਆ। ਤਕਰੀਬਨ 30 ਘੰਟਿਆਂ ਤੱਕ ਜਿਹੜੀ ਉਹਨਾਂ ਦੇ ਨਾਲ ਰੋਬਰਟ ਮਿਊਲਰ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਆ। ਜੀ ਬਿਲਕੁਲ। ਕਹਿੰਦੇ ਵੀ ਰੋਬਰਟ ਮਿਊਲਰ ਦੀ ਟੀਮ ਦੀ ਜਿਹੜੀ ਰਸ਼ੀਆ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ 2016 ਦੀ ਇਲੈਕਸ਼ਨ ਦੇ ਵਿੱਚ, ਉਹਦੇ ਲਈ ਜਿਹੜੇ ਪੋਟੈਂਸ਼ੀਅਲ ਵਿਟਨੈਸ ਸੀਗੇ। ਅਤੇ ਇਹ ਵੀ ਹੁਣ ਪਤਾ ਚੱਲੂਗਾ ਵੀ ਜਿਹੜੇ ਵੈਦਰ ਪ੍ਰੈਜ਼ੀਡੈਂਟ ਟਰੰਪ ਨੇ ਕਿਸੇ ਤਰ੍ਹਾਂ ਜਿਹੜਾ ਆ ਉਹ ਓਬਸਟਰਕਟ ਕੀਤਾ ਹੈਗਾ ਜਸਟਿਸ, ਜਦੋਂ ਉਹਨਾਂ ਨੇ FBI ਦੇ ਡਾਇਰੈਕਟਰ ਜੇਮਸ ਕੋਮੀ ਨੂੰ ਫਾਇਰ ਕੀਤਾ ਸੀਗਾ। ਸੋ ਹੁਣ ਦੇਖੋ ਇਹ ਛੇਤੀ ਮੇਰੇ ਖਿਆਲ ਨਾਲ ਜਿਹੜੇ ਆ ਉਹ ਚੱਲ ਜਾਣਗੇ।
ਤੇ ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ 60 ਦੇ ਕਰੀਬ ਜੱਜਾਂ ਦੀ ਜਿਹੜੀ ਕਨਫਰਮੇਸ਼ਨ ਹੋ ਚੁੱਕੀ ਹੈਗੀ ਆ ਉਹਨਾਂ ਦੀ ਟਰਮ ਦੇ ਦੌਰਾਨ ਹੁਣ, ਜਿਹਦੇ ਵਿੱਚੋਂ 33 ਦੇ ਕਰੀਬ ਡਿਸਟ੍ਰਿਕਟ ਕੋਰਟ ਦੇ ਜੱਜ ਆ, 26 ਅਪੀਲ ਕੋਰਟ ਦੇ ਜੱਜ ਆ ਤੇ ਸੁਪਰੀਮ ਕੋਰਟ ਦੇ ਜਸਟਿਸ ਨੀਲ ਗੌਰਸਚ ਜਿਹੜੇ ਆ ਉਹਨਾਂ ਦੀ ਪਿਛਲੇ ਜਿਹੜੇ ਮਹੀਨਿਆਂ ਦੇ ਵਿੱਚ ਕਨਫਰਮੇਸ਼ਨ ਹੋਈ ਸੀ। ਜੀ ਜੀ ਜੀ। ਸੋ ਜਿਹੜੇ ਹੁਣ ਸਭ ਤੋਂ ਵੱਡੀ ਜਿਹੜੀ ਹੁਣ ਜਿਹੜੀ ਨਜ਼ਰ ਆ ਸਾਰਿਆਂ ਦੀ, ਜਿਹੜੀ ਮੇਨ ਅਹਿਮ ਜਿਹੜੀ ਕਹਿ ਲਓ ਵੀ ਕਨਫਰਮੇਸ਼ਨ ਹੋਣੀ ਆ, ਉਹ ਬ੍ਰੈਟ ਕੈਵਨਾ ਜਿਹੜੇ ਉਹ ਹੋਣਗੇ, ਜਿਹੜੇ ਸੁਪਰੀਮ ਕੋਰਟ ਜਸਟਿਸ ਜਿਹੜੇ ਹੁਣੇ ਰੀਸੈਂਟਲੀ ਆਈ ਥਿੰਕ ਜਸਟਿਸ ਰੋਬਰਟਸ ਉਹਨਾਂ ਨੇ ਜਿਹੜਾ ਆ ਉਹ ਐਲਾਨ ਕਰ ਦਿੱਤਾ ਸੀ ਵੀ ਉਹ ਸੇਵਾ ਮੁਕਤ ਜਿਹੜੇ ਉਹ ਹੋ ਰਹੇ ਨੇ, ਕਿਉਂਕਿ ਉਹਨਾਂ ਦੀ 90 ਸਾਲ ਤੋਂ ਵੱਧ ਉਮਰ ਹੋ ਚੁੱਕੀ ਸੀਗੀ। ਸੋ ਦੇਖਦੇ ਹਾਂ ਜਿਹੜਾ ਜੀ ਉਹ ਕਨਫਰਮੇਸ਼ਨ ਹੀਅਰਿੰਗ ਜਿਹੜੀ ਕਿਸ ਤਰੀਕੇ ਦੀ ਚੱਲੇਗੀ, ਕਿਉਂਕਿ ਹੁਣ ਨਾਲ ਦੇ ਨਾਲ ਹਰਜੋਤ ਸਿੰਘ ਇੱਕ ਸੈਨੇਟਰ ਦੀ ਵੀ ਘਾਟ ਜਿਹੜੀ ਆ ਉਹ ਰੜਕੇਗੀ। ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਜੌਨ ਮਕੇਨ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਸੈਨੇਟਰਸ ਆ ਉਹਨਾਂ ਦੇ ਨਾਲ ਮੀਟਿੰਗਸ ਜਿਹੜੀਆਂ ਆ ਉਹ ਕੀਤੀਆਂ ਆ। ਜਿਹੜੇ ਆਪਣੇ ਕੈਲੀਫੋਰਨੀਆ ਦੇ ਸੈਨੇਟਰ ਕਮਲਾ ਹੈਰਿਸ ਆ ਜੋ ਕਿ ਖੁਦ ਅਟਰਨੀ ਜਨਰਲ ਵੀ ਜਿਹੜੇ ਆ ਉਹ ਰਹੇ ਨੇ ਕੈਲੀਫੋਰਨੀਆ ਦੇ, ਉਹਨਾਂ ਨੇ ਤਾਂ ਪਹਿਲੋਂ ਹੀ ਗੱਲਬਾਤ ਕਰਨ ਤੋਂ ਬਾਅਦ 'ਚ ਉਹਨਾਂ ਨੇ ਕਹਿ ਹੀ ਦਿੱਤਾ ਸੀਗਾ ਵੀ ਉਹ ਉਹਨਾਂ ਦੇ ਅਗੇਂਸਟ ਹੀ ਜਿਹੜੀ ਆ ਉਹ ਵੋਟ ਪਾਉਣਗੇ, ਕਿਉਂਕਿ ਸਭ ਤੋਂ ਵੱਡਾ ਜਿਹੜਾ ਮਸਲਾ ਇਸ ਟਾਈਮ ਜਿਹੜਾ ਰੋ ਵਰਸਿਸ ਵੇਡ ਵਾਲਾ ਜਿਹੜਾ ਆ ਉਹ ਮਾਮਲਾ ਹੈਗਾ ਆ। ਜੇ ਸਾਰੇ ਜਾਣੇ ਕਹਿੰਦੇ ਨੇ ਵੀ ਉਹ ਇੱਕ ਸੈਟਲਡ ਲਾਅ ਆ, ਇਹ ਵੀ ਇਹੀ ਕਹਿੰਦੇ ਨੇ ਜਿਹੜੇ ਗੌਰਸਚ ਸੀਗੇ ਜਿਹੜੇ ਪਿਛਲੇ ਸੁਪਰੀਮ ਕੋਰਟ ਦੇ ਜਸਟਿਸ ਰੀਸੈਂਟਲੀ ਜਿਨ੍ਹਾਂ ਨੂੰ ਅਪੁਆਇੰਟ ਕੀਤਾ ਗਿਆ ਸੀਗਾ, ਉਹਨਾਂ ਦੀ ਕਨਫਰਮੇਸ਼ਨ ਹੋਈ ਸੀ, ਉਹਨਾਂ ਨੇ ਵੀ ਉਸ ਮਸਲੇ ਦੇ ਉੱਤੇ ਇਹੀ ਆਖਿਆ ਸੀਗਾ ਵੀ ਜਿਹੜਾ ਰੋ ਵਰਸਿਸ ਵੇਡ ਦਾ ਜਿਹੜਾ ਮਸਲਾ ਆ ਉਹ ਇੱਕ ਸੈਟਲਡ ਲਾਅ ਹੈਗਾ ਆ। ਸੋ ਦੇਖਦੇ ਹਾਂ ਵੀ ਜਿਹੜੇ ਬ੍ਰੈਟ ਕੈਵਨਾ ਨੂੰ ਕਿੰਨੀਆਂ ਕੁ ਮੁਸ਼ਕਿਲਾਂ, ਕਿੰਨੀਆਂ ਕੁ ਦਿੱਕਤਾਂ ਆਉਂਦੀਆਂ ਆ, ਜਾਂ ਉਹ ਅਕਰੋਸ ਦਾ ਆਇਲ ਜਾ ਕੇ ਕੁਛ ਡੈਮੋਕ੍ਰੇਟਸ ਨੂੰ ਜਿਹੜਾ ਆ ਉਹ ਤਸੱਲੀ ਦਵਾ ਸਕਦੇ ਆ ਵੀ ਹਾਂ ਉਹ ਉਹਨਾਂ ਦੇ ਲਈ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਚੰਗੇ ਬੰਦੇ ਨੇ, ਮਤਲਬ ਉਹਨਾਂ ਦੇ ਮੁਤਾਬਕ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜਿਹੜੇ ਆ ਉਹ ਥੋੜ੍ਹੀ ਬਹੁਤੀ ਉਹ ਮੇਲ ਖਾਂਦੇ ਨੇ, ਅਤੇ ਜਿਹੜਾ ਸੰਵਿਧਾਨ ਆ ਉਸ ਨੂੰ ਹੀ ਮੇਨ ਜਿਹੜਾ ਰੱਖ ਕੇ ਕਰਨਗੇ ਰਾਦਰ ਦੈਨ ਆਪਣੇ ਪਰਸਨਲ ਵਿਊਜ਼ ਤੋਂ। ਇੱਕ ਜਿਹੜੇ ਸੈਨੇਟਰ ਸੂਜ਼ਨ ਹੈਗੇ ਆ ਉਹ ਰਿਪਬਲਿਕਨ ਪਾਰਟੀ ਦੇ ਜਿਹੜੇ ਨੇ ਉਹਨਾਂ ਉੱਤੇ ਸਭ ਤੋਂ ਜ਼ਿਆਦਾ ਹੋਰ ਆਖਾ, ਕਿਉਂਕਿ ਉਹ ਜਿਹੜਾ ਰੋ ਵਰਸਿਸ ਜਿਹੜਾ ਵੇਡ ਦਾ ਜਿਹੜਾ ਮਸਲਾ ਆ ਉਸ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਆ, ਅਤੇ ਉਹ ਜਿਹੜੇ ਬ੍ਰੈਟ ਕੈਵਨਾ ਤੋਂ ਇਹ ਵਿਸ਼ਵਾਸ ਚਾਹੁੰਦੇ ਨੇ ਵੀ ਅਜਿਹੇ ਕੇਸ ਨੂੰ ਦੁਬਾਰਾ ਮੁੜ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਨਹੀਂ ਲਿਆਂਦਾ ਜਾਊਗਾ, ਅਤੇ ਜਿਹੜਾ ਇੱਕ ਫੈਸਲਾ ਸੁਣਾ ਦਿੱਤਾ ਗਿਆ ਹੈ ਉਸ ਨੂੰ ਓਵਰਟਰਨ ਦੀ ਜਿਹੜੀ ਕੋਸ਼ਿਸ਼ ਆ ਉਹ ਨਹੀਂ ਕੀਤੀ ਜਾਊਗੀ। ਅਤੇ ਜੇ ਇੱਕ ਵੀ ਰਿਪਬਲਿਕਨ ਪਾਰਟੀ ਦਾ ਇੱਕ ਸੈਨੇਟਰ ਦੂਜੇ ਪਾਸੇ ਨੂੰ, ਦੂਜੇ ਖੇਮੇ ਵੱਲ ਨੂੰ ਜਾਂਦਾ ਆ, ਤਾਂ ਫਿਰ ਕਨਫਰਮੇਸ਼ਨ ਜਿਹੜੀ ਆ ਚਾਹੇ ਉਹ ਸਿੰਪਲ ਮੈਜੋਰਟੀ ਦੇ ਨਾਲ ਹੀ ਕਿਉਂ ਨਾ ਹੋਵੇ, ਉਹ ਵੀ ਹੋਣੀ ਕਾਫੀ ਮੁਸ਼ਕਿਲ ਇਹਨਾਂ ਦੀ ਹੋ ਜਾਵੇਗੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀਆਂ ਕੁਛ ਸਟੇਟਾਂ ਦੇ ਵਿੱਚ ਕੱਲ੍ਹ ਪ੍ਰਾਇਮਰੀ ਦੀਆਂ ਇਲੈਕਸ਼ਨਸ ਹੋਈਆਂ ਸੀ ਅਤੇ ਉਹਨਾਂ ਦੇ ਰਿਜ਼ਲਟ ਜਿਹੜੇ ਆਉਣੇ ਸ਼ੁਰੂ ਹੋ ਗਏ ਆ। ਐਰੀਜ਼ੋਨਾ ਦੇ ਵਿੱਚ ਮੈਕਸੈਲੀ ਜਿਹੜੀ ਆ ਮਾਰਥਾ ਮੈਕਸੈਲੀ ਉਸ ਨੇ ਸ਼ੈਰਿਫ ਜੋ ਅਰਪਾਇਓ ਤੇ ਕੈਲੀ ਵਾਰਡ ਆ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਨੂੰ ਹਰਾਇਆ ਹੈਗਾ ਆ। ਸੋ ਹੁਣ ਮੈਕਸੈਲੀ ਜਿਹੜੇ ਇਹ ਕਹਿੰਦੇ ਫਾਰਮਰ ਫਾਈਟਰ ਪਾਇਲਟ ਰਹੇ ਹੈਗੇ ਆ ਅਤੇ ਬਹੁਤ ਹੀ ਫਾਰ ਰਾਈਟ ਕੰਜ਼ਰਵੇਟਿਵ ਹੈਗੇ ਆ। ਸੋ ਇਹ ਹੁਣ ਨਵੰਬਰ ਦੇ ਵਿੱਚ ਜਿਹੜੇ ਆ ਜਿਹੜੀਆਂ ਹੁਣ ਅਗਲੀਆਂ ਇਲੈਕਸ਼ਨ ਹੋਣੀਆਂ ਉਹਨਾਂ ਦੇ ਵਿੱਚ ਫੇਸ ਕਰਨਗੇ ਡੈਮੋਕ੍ਰੇਟਿਕ ਕੈਂਡੀਡੇਟ ਨੂੰ। ਮੈਕਸੈਲੀ ਨੂੰ 51.4% ਮਿਲੀਆਂ, ਬਾਰਡ ਨੂੰ 28.6% ਅਤੇ ਅਰਪਾਇਓ ਜਿਹੜਾ ਆ ਉਹਨੂੰ ਮਿਲੀਆਂ ਹੈਗੇ ਆ 20% ਦੇ ਕਰੀਬ। ਅਤੇ ਬਾਰਡ ਜਿਹੜੀ ਆ ਇਹ ਇੱਕ ਇਹਦੀ ਜਿਹੜੀ ਪ੍ਰਾਇਮਰੀ ਜਦੋਂ ਇੱਕ ਵਾਰੀ ਜੌਨ ਮਕੇਨ ਦੇ ਅਗੇਂਸਟ ਵੀ 2016 ਦੇ ਵਿੱਚ ਇਲੈਕਸ਼ਨ ਲੜੀ ਸੀ ਅਤੇ ਉਸ ਟਾਈਮ ਇਹ ਹਾਰ ਗਈ ਸੀ। ਅਤੇ ਇਸ ਟਾਈਮ ਜਿਹੜੇ ਸੈਨੇਟਰ ਜੈਫ ਫਲੇਕ ਆ ਉਹਨਾਂ ਵਾਲੀ ਸੀਟ 'ਤੇ ਇਹ ਲੜ ਰਹੀ ਆ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਸੀ ਵੀ ਮੈਂ ਇਲੈਕਸ਼ਨ ਲੜਨ ਨਹੀਂ ਜਾ ਰਿਹਾ। ਅਤੇ ਇਸ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਿਸੇ ਨੂੰ ਐਂਡੋਰਸ ਨਹੀਂ ਕੀਤਾ ਸੀ, ਪਰ ਜਿਹੜੇ ਕੈਂਡੀਡੇਟ ਹੈਗੇ ਆ ਕਹਿੰਦੇ ਪਈ ਇਹ ਲਗਭਗ ਉਹਨਾਂ ਦੀਆਂ ਪਾਲਿਸੀਆਂ ਵੱਲ ਚੱਲਦੇ ਹੈਗੇ ਆ ਜੀ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਫਾਰ ਰਾਈਟ ਕੰਜ਼ਰਵੇਟਿਵ ਜਿਹੜੇ ਆ ਉਹ ਹੈਗੇ ਨੇ ਜੀ। ਉੱਧਰ ਇੱਕ ਜਿਹੜੀ ਡੈਮੋਕ੍ਰੇਟ ਪਾਰਟੀ ਦਾ ਇੱਕ ਐਂਡਰਿਊ ਗੁਲਮ ਜਿਹੜਾ ਆ ਉਹਨਾਂ ਨੇ ਡੈਮੋਕ੍ਰੇਟ ਪਾਰਟੀ ਦੀ ਨੋਮੀਨੇਸ਼ਨ ਜਿਹੜੀ ਉਹ ਜਿੱਤ ਲਈ ਆ, ਜਿਹੜੀ ਗਵਰਨਰ ਦੀ ਫਲੋਰੀਡਾ ਦੀ ਜਿਹੜੀ ਆ ਉਹ ਰੇਸ ਹੋਣੀ ਆ। ਸੋ ਕਹਿੰਦੇ ਵੀ ਉਸ ਸਟੇਟ ਦੇ ਵਿੱਚ ਪਹਿਲੀ ਦੀ ਇੱਕ ਅਫਰੀਕਨ ਅਮੈਰੀਕਨ ਜਿਹੜਾ ਗਵਰਨਟੋਰੀਅਲ ਨੋਮੀਨੀ ਜਿਹੜਾ ਆ ਉਹ ਬਣਿਆ ਆ ਫਲੋਰੀਡਾ ਦੀ ਗਵਰਨਰ ਦੀ ਜਿਹੜੀ ਆ ਉਹ ਰੇਸ ਦੇ ਵਿੱਚ। ਅਤੇ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਜਿਹੜੇ
ਫਲੋਰੀਡਾ ਦੇ ਜਿਹੜੇ ਉੱਧਰ GOP ਦੇ ਕੈਂਡੀਡੇਟ ਹੈਗੇ ਆ ਉਹਨਾਂ ਖਿਲਾਫ ਉਹਨਾਂ ਦਾ ਕਿੱਦਾਂ ਦਾ ਪ੍ਰਦਰਸ਼ਨ ਜਿਹੜਾ ਆ ਉਹ ਰਹੂਗਾ। ਅਤੇ ਜਿਹੜੇ GOP ਦੇ ਫਲੋਰੀਡਾ ਦੇ ਨੋਮੀਨੀ ਆ ਉਹਨਾਂ ਨੇ ਆਸਾਨੀ ਦੇ ਨਾਲ ਆਪਣੀ ਜਿਹੜੀ ਆ ਜਿੱਤ GOP ਦੀ ਪ੍ਰਾਇਮਰੀ ਜਿਹੜੀ ਆ ਉਹ ਜਿੱਤ ਲਈ ਸੀਗੀ। ਅਤੇ ਉੱਧਰ ਇੱਕ ਦੀ ਪਹਿਲੀ ਦੀ ਇਹ ਹੋਇਆ ਵੀ ਟੈਲਾਹਾਸੀ ਦਾ ਜਿਹੜਾ ਮੇਅਰ ਆ ਉਹ ਇੱਕ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਬਣਿਆ। ਪਿਛਲੇ ਲੰਮੇ ਸਮੇਂ ਤੋਂ ਉੱਥੇ ਜਿਹੜਾ ਮੇਅਰ ਆ ਉਹ ਰਿਪਬਲਿਕਨ ਪਾਰਟੀ ਦਾ ਹੀ ਜਿਹੜਾ ਉਹ ਚੱਲ ਰਿਹਾ ਸੀ। ਅਤੇ ਜਿਹੜਾ ਟੈਲਾਹਾਸੀ ਦੇ ਵਿੱਚ ਜਿਹੜਾ ਇਹ ਮੇਅਰ ਆ ਉਹ ਉੱਥੇ ਇੱਕ ਜਿਹੜੀ ਆ ਉਹਨਾਂ ਨੇ ਕਹਿ ਲਓ ਵੀ ਰੈੱਡ ਤੋਂ ਉਹਨਾਂ ਨੇ ਬਲੂ ਹੋਈ ਆ। ਅਤੇ ਉੱਧਰ ਇਹ ਹੁਣ ਜਿਹੜੇ ਆ ਪਹਿਲੀ ਵਾਰੀ ਦੇਖਿਆ ਜਾਊਗਾ ਵੀ ਇੱਕ ਅਫਰੀਕਨ ਅਮੈਰੀਕਨ ਡਿਸੈਂਟ ਦਾ ਜਿਹੜਾ ਬੰਦਾ ਆ ਗਵਰਨਟੋਰੀਅਲ ਜਿਹੜੀਆਂ ਇਲੈਕਸ਼ਨਸ ਆ ਉਹ ਫਲੋਰੀਡਾ ਦੇ ਵਿੱਚ ਉਹ ਪਹਿਲੀ ਵਾਰੀ ਜਿਹੜਾ ਅਫਰੀਕਨ ਅਮੈਰੀਕਨ ਜਿਹੜਾ ਆ ਉਹ ਨੋਮੀਨੀ ਬਣਿਆ ਆ। ਜੀ ਬਿਲਕੁਲ। ਅਤੇ ਦੂਸਰੇ ਪਾਸੇ ਰੌਨ ਡੀਸੈਂਟਿਸ ਜਿਹੜੇ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੈਗੇ ਆ, ਵਾਈਟ ਆ, ਅਤੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਵੀ ਰੇਸਿਸਟ ਕਮੈਂਟ ਵੀ ਜਿਹੜਾ ਆ ਉਹ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਹੈਗੇ ਆ ਉਹਨਾਂ ਦੇ ਵੱਲ ਛੱਡੇ ਸੀ। ਪਰ ਹੁਣ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਕਿਹਾ ਵੀ ਉਹ ਜਿਹੜੇ ਹੈਗੇ ਆ ਬਹੁਤ ਹੀ ਵਧੀਆ ਸਪੋਕਸਮੈਨ ਹੈਗੇ ਆ। ਅਤੇ ਹੁਣ ਦੇਖਦੇ ਆ ਨਵੰਬਰ ਦੇ ਵਿੱਚ ਜਿਹੜਾ ਆ ਹੁਣ ਦੋਨੋਂ ਹੀ ਫੇਸ ਕਰਨਗੇ ਇੱਕ ਦੂਜੇ ਨੂੰ, ਅਤੇ ਉਹਦੇ ਕੀ ਰਿਜ਼ਲਟ ਜਿਹੜੇ ਆਉਂਦੇ ਹੈਗੇ ਆ। ਬਿਲਕੁਲ। ਰੀਸੈਂਟਲੀ ਡੀਸੈਂਟਿਸ ਦੀ ਇੱਕ ਜਿਹੜੀ ਕੈਂਪੇਨ ਦੀ ਜਿਹੜੀ ਇੱਕ ਐਡ ਆ ਉਹ ਬਹੁਤ ਜ਼ਿਆਦਾ ਚਰਚਿਤ ਜਿਹੜੀ ਰਹੀ ਸੀ ਜਦੋਂ ਉਹਨੇ ਆਪਣੇ ਨਿਆਣੇ ਤੋਂ ਵਾਲ ਬਣਵਾ ਰਿਹਾ ਸੀਗਾ, ਬਿਲਡ ਦਾ ਵਾਲ ਕਰਕੇ ਜਿਹੜੀ ਆਪਣੇ ਬੱਚੇ ਤੋਂ ਬਣਵਾ ਰਿਹਾ ਸੀਗਾ। ਸੋ ਉਹ ਵੀ ਜਿਹੜੇ ਪੂਰੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਕਹਿ ਲਓ ਵੀ ਨਕਸ਼ੇ ਕਦਮਾਂ ਦੇ ਉੱਤੇ ਉਹਨਾਂ ਦੀ ਵਿਚਾਰਧਾਰਾ 'ਤੇ ਚੱਲ ਰਹੇ ਆ। ਅਤੇ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਡੀਸੈਂਟਿਸ ਆ ਉਹਨਾਂ ਨੂੰ ਜੂਨ ਦੇ ਵਿੱਚ ਹੀ ਅੰਡੋਰਸ ਜਿਹੜਾ ਆ ਉਹ ਕਰ ਦਿੱਤਾ ਸੀਗਾ। ਜੀ। ਅਤੇ ਜਿਹੜੇ ਡੀਸੈਂਟਿਸ ਦੇ ਅਗੇਂਸਟ ਹੋਰ ਜਿਹੜੇ ਕੈਂਡੀਡੇਟ ਸੀਗੇ ਐਂਡਰਿਊ ਜਿਲਹਮ, ਉਹਨਾਂ ਦੇ ਅਗੇਂਸਟ ਵੀ ਪ੍ਰੈਜ਼ੀਡੈਂਟ ਟਰੰਪ ਕਾਫੀ ਬੋਲਦੇ ਰਹੇ ਆ। ਕਹਿੰਦੇ ਵੀ ਸੋਸ਼ਲਿਸਟ ਮੇਅਰ ਹੈਗੇ ਆ ਜਿਨ੍ਹਾਂ ਨੇ ਕ੍ਰਾਈਮ ਨੂੰ ਬਹੁਤ ਵਧਣ ਦਿੱਤਾ ਹੈਗਾ ਆ ਫਲੋਰੀਡਾ ਦੇ ਵਿੱਚ। ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਰੌਨ ਡੀਸੈਂਟਿਸ ਨੂੰ ਜਿਹੜੇ ਇਹਨਾਂ ਨੇ ਇੰਡੋਰਸ ਕੀਤਾ ਸੀ, ਅਤੇ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਵੀ ਉਹਨਾਂ ਦੀ ਸਪੋਰਟ ਕਰਨਗੇ। ਪਰ ਇਹ ਕਾਫੀ ਜਿਹੜੀ ਆ ਹਿਸਟੋਰੀਕਲ ਇਲੈਕਸ਼ਨ ਹੋਊਗੀ ਕਿਉਂਕਿ ਇੱਕ ਕਾਲੇ ਮੂਲ ਦਾ ਕੈਂਡੀਡੇਟ ਹੈਗਾ ਅਤੇ ਦੂਜੇ ਪਾਸੇ ਇੱਕ ਤਰ੍ਹਾਂ ਨਾਲ ਫਾਰ ਰਾਈਟ ਵਾਈਟ ਕੈਂਡੀਡੇਟ ਹੈਗਾ। ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਜਿਹੜੀ ਐਰੀਜ਼ੋਨਾ ਦੇ ਵੀ ਜਿੱਦਾਂ ਤੁਸੀਂ ਪਹਿਲਾਂ ਵੀ ਜਿਹੜਾ ਥੋੜ੍ਹਾ ਦੱਸ ਹੀ ਹਟੇ ਹੋ ਵੀ ਜਿਹੜੇ ਉੱਥੋਂ ਦੇ ਗਵਰਨਰ ਡੋਗ ਡੂਸੀ ਹੈਗੇ ਆ ਉਹ ਦੁਬਾਰਾ ਰੀ ਇਲੈਕਸ਼ਨ ਦੇ ਲਈ ਉੱਥੇ ਚੱਲ ਰਹੇ ਨੇ। ਅਤੇ ਰਾਸ਼ਟਰਪਤੀ ਦੇ ਜਿਹੜੇ ਕਰੀਬੀ ਕਹਿ ਸਕਦੇ ਹਾਂ ਜਿਹੜਾ ਸ਼ੈਰਿਫ ਜੋ ਅਰਪਾਇਓ ਜਿਹਦੇ ਬਾਰੇ ਤੁਸੀਂ ਦੱਸਿਆ ਹੀ ਆ, ਜਿਨ੍ਹਾਂ ਨੂੰ ਪਿਛਲੇ ਦਿਨੀ ਜਿਹੜਾ ਉਹਨਾਂ ਨੇ ਜਿਹੜਾ ਪਾਰਡਨ ਵੀ ਜਿਹੜਾ ਆ ਉਹ ਕਰ ਦਿੱਤਾ ਸੀਗਾ, ਉਹ ਜਿਹੜੇ ਉਹ ਆਪਣੀ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ ਨੇ। ਜੀ। ਅਤੇ ਆਪਾਂ ਇੱਕ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ ਜਿਹੜੇ ਆਈਸ ਵਾਲੇ ਆ ਉਹ ਹੁਣ ਬਿਜ਼ਨਸ ਦੇ ਉੱਤੇ ਜਾ ਕੇ ਰੇਡਸ ਮਾਰ ਰਹੇ ਆ। ਅਤੇ ਬਹੁਤ ਸਾਰੇ ਲੋਕ ਜਿਹੜੇ ਆ ਕੋਈ ਕਿਸੇ ਦੀ ਗਲਤ ਜਾਂ ਫੇਕ ID 'ਤੇ ਕੰਮ ਕਰਦੇ ਆ ਅਤੇ ਉਹ ਵੀ ਬੜੇ ਅੜਿੱਕੇ ਆ ਰਹੇ ਆ। ਅਤੇ ਕੱਲ੍ਹ ਟੈਕਸਸ ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ 'ਤੇ ਛਾਪਾ ਮਾਰਿਆ ਅਤੇ ਕਾਫੀ ਵੱਡੀ ਗਿਣਤੀ 'ਚ ਲੋਕ ਫੜੇ ਆ। ਉਹਦੇ ਬਾਰੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਡਿਸਕਸ ਕਰਦੇ हैं। जी। हाज़रीन नाज़रीन पेश करने जा रहे हैं आप सबकी नजर आप सब दा हरम प्यारा ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾ ਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 91
716-912-8842. Bagga Jewelers, Sacramento. ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7, 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या Parampreet Singh Daddi 661-510-3143। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਵਿੱਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਧੰਨਵਾਦ ਜੀ, ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਲੀ ਸਤਿ ਸ੍ਰੀ ਅਕਾਲ। ਤੇ ਸਰੋਤਿਓ ਜਿਹੜੀ ਇਮੀਗ੍ਰੇਸ਼ਨ ਦੀ ਖਬਰਾਂ ਉੱਤੇ ਵੀ ਨਜ਼ਰ ਮਾਰਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜਿਹੜੇ ਹਰਜੀਤ ਸਿੰਘ ਜੀ ਜੁੜੇ ਨੇ, ਜਿਹੜੇ ਕਿ ਜਕਾਰਾ ਮੂਵਮੈਂਟ ਦੇ ਨਾਲ ਕੰਮ ਕਰਦੇ ਨੇ। ਨੌਜਵਾਨ ਇਹ ਮੁੰਡਾ ਆ ਤੇ ਜਿਹੜੇ ਸੈਕਰਾਮੈਂਟੋ ਤੇ ਯੂਬਾ ਸਿਟੀ ਇਲਾਕੇ ਦੇ ਵਿੱਚ ਜਿਹੜੇ ਇੱਕ ਕਮਿਊਨਿਟੀ ਆਰਗੇਨਾਈਜ਼ਰ ਵੱਖ-ਵੱਖ ਜਿਹੜੇ ਵੀ ਮੁੱਦੇ ਹੁੰਦੇ ਆ ਉਹਨਾਂ ਉੱਤੇ ਜਿਹੜੀਆਂ ਵਿਚਾਰ ਚਰਚਾਵਾਂ ਤੇ ਹੋਰ ਬੱਚਿਆਂ ਨੂੰ ਕਿੱਦਾਂ ਇਸ ਪਾਸੇ ਵੱਲ ਨੂੰ ਜੋੜਨਾ ਹੈ ਉਹਦੇ ਉੱਤੇ ਜਿਹੜੀ ਉਹ ਜਿਹੜੇ ਆਰਗੇਨਾਈਜ਼ ਕਰਦੇ ਨੇ। ਤੇ ਅੱਜ ਆਪਣੇ ਨਾਲ ਜਿਹੜਾ ਬਾਈਲਿੰਗੁਅਲ ਸਰਵਿਸਿਜ਼ ਵਾਲਾ ਅਸੈਂਬਲੀ ਬਿੱਲ 3179 3179 ਜਿਹੜਾ ਕਿ ਪਾਸ ਹੋ ਚੁੱਕਾ ਹੈ ਆਲਰੇਡੀ ਸੈਨੇਟ ਦੇ ਵਿੱਚੋਂ ਵੀ, ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਹੋਏ ਨੇ ਹਰਜੀਤ ਸਿੰਘ ਜੀ। ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ।
ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਹਰਜੀਤ ਸਿੰਘ ਜੀ ਜ਼ਰੂਰ ਦੱਸੋ, ਜਿਹੜਾ ਹੁਣ ਇਹ ਬਾਇਲਿੰਗੁਅਲ ਸਰਵਿਸਿਜ਼ ਵਾਲਾ ਇਹ ਬਿੱਲ ਆ ਪਾਸ ਹੋ ਚੁੱਕਾ ਆ, ਹੁਣ ਸੈਨੇਟ ਦੇ ਵਿੱਚੋਂ ਵੀ ਹੁਣ ਗਵਰਨਰ ਜੈਰੀ ਬਰਾਊਨ ਦੇ ਡੈਸਕ ਦੇ ਉੱਤੇ ਪਹੁੰਚ ਚੁੱਕਾ ਆ। ਸੋ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ, ਵਾਟਸ ਦਾ ਸਟੇਟਸ, ਕੀ ਅੱਗੇ ਵਾਟਸ ਦਾ ਪ੍ਰੋਸੈਸ, ਹੁਣ ਅੱਗੇ ਕੀ ਹੋਣਾ ਹੈ? ਪੂਰੀ ਕਮਿਊਨਿਟੀ ਦੇ ਮਦਦ ਨਾਲ ਇਸ ਉਪਰਾਲੇ ਦੇ ਵਿੱਚ ਕਾਫੀ ਸਕਸੈਸਫੁਲ ਅਸੀਂ ਹੋਏ ਹਾਂ। ਸੋ ਬਿੱਲ ਪਰਸੋਂ ਹੀ ਸੈਨੇਟ ਦੇ ਵਿੱਚ ਪਾਸ ਹੋਇਆ, 38 ਵੋਟ ਸਾਰੇ ਬਿੱਲ ਦੇ ਇਨ ਫੇਵਰ ਤੇ ਕੋਈ ਵੋਟ ਵੀ ਖਿਲਾਫ ਨਹੀਂ। ਸੋ ਸਾਰਾ ਯੂਨੈਨਿਮਸ ਪਾਸ ਹੋ ਗਿਆ ਬਿੱਲ ਜੀ। ਤੇ ਉਸ ਤੋਂ ਬਾਅਦ ਬਿੱਲ ਬੇਸਿਕਲੀ ਬੈਕ ਟੂ ਅਸੈਂਬਲੀ ਜਾਂਦਾ ਆ। ਉਹਦੇ ਨਾਲ ਉਹ ਸਾਰਾ ਮੇਕ ਸ਼ੋਰ ਕਰਦੇ ਵੀ ਜਿਹੜੀ ਵੀ ਲੈਂਗੁਏਜ ਬਿੱਲ ਦੀ ਆ ਸਭ ਕੁਛ ਠੀਕ ਠਾਕ ਲਿਖਿਆ ਆ, ਮੇਕ ਸ਼ੋਰ ਕਰਨਾ ਵੀ ਸਭ ਕੁਛ ਫਾਈਨਲਾਈਜ਼ ਹੁੰਦਾ ਆ। ਤਾਂ ਫਿਰ ਉਸ ਤੋਂ ਬਾਅਦ ਗਵਰਨਰ ਦੀ ਡੈਸਕ ਨੂੰ ਜਾਵੇਗਾ। ਸੋ ਇਸ ਵੇਲੇ ਸਾਰੀ ਲੈਂਗੁਏਜ ਉਹਦੀ ਫਾਈਨਲਾਈਜ਼ ਹੁੰਦੀ ਆ, ਸਭ ਕੁਛ ਕੋਈ ਵੀ ਐਡਿਟ ਹੋਣਾ ਆ ਉਹ ਕਰ ਰਹੇ ਆ ਅਸੈਂਬਲੀ ਦੇ ਵਿੱਚ। ਤਾਂ ਫਿਰ ਇਸ ਤੋਂ ਬਾਅਦ ਇਸ ਗਵਰਨਰ ਬਰਾਊਨ ਦੀ ਡੈਸਕ ਨੂੰ ਜਾਏਗਾ ਤੇ ਉਹਨੇ ਫਿਰ ਆਖਰੀ ਫੈਸਲਾ ਲੈਣਾ ਆ। ਜੇ ਉਹਨੇ ਬਿੱਲ ਜਾਂ ਤਾਂ ਸਾਈਨ ਕੀਤਾ ਆ ਤਾਂ ਫਿਰ ਪੱਕੀ ਲਾਅ ਬਣ ਜਾਊਗਾ, ਜਾਂ ਤਾਂ ਉਹਨੇ ਨਹੀਂ ਸਾਈਨ ਕਰਨਾ। ਜੇ ਨਾ ਸਾਈਨ ਕਰੇ ਫਿਰ ਵਾਪਸ ਅਸੈਂਬਲੀ ਤੋਂ ਜਾਂਦਾ ਹੁੰਦਾ ਬਿੱਲ, ਤੇ ਉਹਦੇ ਨਾਲ ਜੇ 2/3 ਮੈਜੋਰਿਟੀ ਦੇ ਨਾਲ ਵੋਟ ਬਿੱਲ ਪਾਸ ਹੁੰਦਾ ਆ ਫਿਰ ਵੀ ਬਣ ਸਕਦਾ ਆ। ਜਾਂ ਅਦਰਵਾਈਜ਼ ਗਵਰਨਰ ਜੇ ਸਾਈਨ ਕਰਦਾ ਤਾਂ ਫਿਰ ਵੀ ਉਹ ਰੂਲ ਬਣ ਜਾਣਾ। ਸੋ ਹੁਣ ਆਪਣੀ ਕਮਿਊਨਿਟੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਦੋਂ ਹੀ ਗਵਰਨਰ ਦੇ ਕੋਲ ਜਾਣਾ ਹੈਗਾ ਬਿੱਲ, ਤੇ ਉਹਦੇ ਆਫਿਸ ਦੇ ਵਿੱਚ ਆਪਣੇ ਜਿੰਨੇ ਵੀ ਪੰਜਾਬੀ ਭੈਣ ਭਰਾ ਆ ਉਹਨਾਂ ਨੇ ਕਾਲਾਂ ਕਰਨੀਆਂ ਆ, ਈਮੇਲ ਕਰਨੀਆਂ ਆ, ਜਾਂ ਸਪੋਰਟ ਲੈਟਰ ਲਿਖਣੇ ਆ। ਉਹ ਆਪਾਂ ਪਿਛਲੇ ਦਿਨਾਂ ਤੋਂ ਕਹਿੰਦੇ ਆਏ ਆ ਵੀ ਚਾਹੇ ਕੋਈ ਵੀ ਆਰਗੇਨਾਈਜੇਸ਼ਨ ਆ, ਚਾਹੇ ਉਹ ਰਿਲੀਜੀਅਸ ਆ, ਗੁਰਦੁਆਰਾ ਸਾਹਿਬ ਆ, ਮੰਦਿਰ ਆ, ਮਸਜਿਦ ਆ, ਜਿੰਨੇ ਵੀ ਪੰਜਾਬੀ ਬੋਲਣ ਵਾਲੇ ਆ, ਜਾਂ ਫਿਰ ਕਲਚਰਲ ਆਰਗੇਨਾਈਜੇਸ਼ਨ ਆ, ਕੋਈ ਭੰਗੜੇ ਗਿੱਧੇ ਵਾਲੇ ਜਿਹੜੇ ਜਿੰਨੇ ਸ਼ੋਅ ਕਰਾਉਂਦੇ, ਜਾਂ ਫਿਰ ਕਿਸੇ ਤਰ੍ਹਾਂ ਦੀ ਸਪੋਰਟਸ ਆਰਗੇਨਾਈਜੇਸ਼ਨ ਆ, ਉਹਨਾਂ ਨੇ ਲੈਟਰ ਵੀ ਲਿਖਣੇ। ਉਹਦੇ ਬਾਰੇ ਵੀ ਥੋੜ੍ਹਾ ਜਿਹਾ ਡਿਟੇਲ ਦੱਸੋ। ਉਹਦੇ 'ਚ ਫਿਰ ਜਿਸ ਤਰ੍ਹਾਂ ਪਿਛਲੀ ਵਾਰੀ ਬਹੁਤ ਸਾਰੇ ਆਪਣੇ ਸਰੋਤਿਆਂ ਨੇ ਕਾਲਾਂ ਕੀਤੀਆਂ ਸੀਆਂ, ਤੇ ਹੁਣ ਕੀ ਕਰ ਸਕਦੇ ਆ? ਹਾਂਜੀ, ਸੋ ਜਿਸ ਤਰ੍ਹਾਂ ਪਿਛਲੀ ਵਾਰੀ ਸਾਰੇ ਸਰੋਤਿਆਂ ਨੇ ਕਾਲ ਕੀਤੀ, ਇਸੇ ਤਰ੍ਹਾਂ ਇਸ ਵਾਰੀ ਵੀ ਸੇਮ ਥਿੰਗ ਕਰਨਾ ਆ। ਸੋ ਗਵਰਨਰ ਬਰਾਊਨ ਦਾ ਆਫਿਸ ਨੰਬਰ ਹੈਗਾ 9164452841। ਸੋ ਇਸੇ ਨੰਬਰ ਤੇ ਫੋਨ ਕਰਕੇ ਤੁਸੀਂ ਉਹਨਾਂ ਨੂੰ ਆਪਣਾ ਨਾਂ ਦੱਸਣਾ ਆ। ਉਹਨਾਂ ਨੇ ਸ਼ਾਇਦ ਇਨਫੋਰਮੇਸ਼ਨ ਪੁੱਛਣੀ, ਜ਼ਿਪ ਕੋਡ, ਕੁਛ ਵੀ ਇਨਫੋਰਮੇਸ਼ਨ ਉਹਨਾਂ ਨੇ ਪੁੱਛਣੀ, ਉਹਨਾਂ ਨੂੰ ਦੱਸਣਾ। ਤਾਂ ਫਿਰ ਉਹਨਾਂ ਨੂੰ ਇਹੀ ਦੱਸਣਾ ਵੀ ਆਈ ਸਪੋਰਟ AB 317। ਤੇ ਜੇ ਵਾਧੂ ਚਾਹੁੰਦੇ ਆ ਤੁਸੀਂ ਬੇਨਤੀ ਕਰ ਸਕਦੇ ਆ ਵੀ ਗਵਰਨਰ ਬਰਾਊਨ ਪਲੀਜ਼ ਸਾਈਨ ਦ ਬਿਲ ਇਨਟੂ ਲਾਅ, ਕਿਉਂਕਿ ਇਹੀ ਉਹਨੇ ਐਕਸ਼ਨ ਕਰਨਾ ਆ। ਜੇ ਉਹ ਸਾਈਨ ਕਰਦਾ ਬਿਲ ਤੇ ਪੱਕੀ ਲਾਅ ਬਣ ਜਾਂਦੀ ਆ। ਸੋ ਉਹਨਾਂ ਨੂੰ ਕਹਿ ਸਕਦੇ please sign the bill into law. I support AB 3179 for bilingual services. Okay. ਤੇ ਜਿਹੜੇ ਆਰਗੇਨਾਈਜੇਸ਼ਨਸ ਨੇ ਕਹਿ ਸਪੋਰਟ ਲਿਖਣਾ ਆ, ਸੋ ਉਹਦੇ ਵਾਸਤੇ ਅਸੀਂ ਬੇਸਿਕਲੀ ਇੱਕ ਚਿੱਠੀ ਬਣਾਈ ਆ ਜਿਹਦੇ ਉੱਤੇ ਆਪਣਾ ਲੈਟਰ ਹੈਡ ਤੇ ਸਿਗਨੇਚਰ ਪਾ ਸਕਦੇ ਆ। ਤੇ ਉਹ ਚਿੱਠੀਆਂ ਅਸੀਂ ਗਵਰਨਰ ਬਰਾਊਨ ਦੀ ਡੈਸਕ ਨੂੰ ਮੇਲ ਕਰਨੀ ਆ। ਜੇ ਕਿਸ ਨੇ ਵੀ ਸਪੋਰਟ ਲੈਟਰ ਲਿਖਣਾ ਆ, ਅਸੀਂ ਉਹਨਾਂ ਨੂੰ ਉਹ ਲੈਟਰ ਭੇਜ ਸਕਦੇ ਆ। ਸੋ ਉਹਦੇ ਨਾਲ ਤੁਸੀਂ ਸਾਨੂੰ ਈਮੇਲ ਕਰ ਸਕਦੇ ਆ ਜਾਂ ਫੋਨ ਕਰ ਸਕਦੇ ਆ। ਸੋ ਮੈਂ ਤੁਹਾਨੂੰ ਆਪਣੀ ਈਮੇਲ ਦੇ ਦਿੰਦਾ। ਮੇਰੀ ਈਮੇਲ ਹੈਗੀ ਹਰਜੀਤ HARJIT@jakarta.org। ਸੋ ਬਿਲਕੁਲ ਸਰੋਤਿਓ, ਜਿੰਨੇ ਵੀ ਜਿਨ੍ਹਾਂ ਦੀਆਂ ਆਰਗੇਨਾਈਜੇਸ਼ਨ ਦੇ ਜਿੰਨੇ ਵੀ ਕੋਈ ਉਹਨਾਂ ਦੇ ਅਹੁਦੇਦਾਰ ਆ, ਕਿਸੇ ਵੀ ਆਰਗੇਨਾਈਜੇਸ਼ਨ ਦੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਸੋ ਲੈਟਰ ਜਿਹੜੇ ਆ ਉਹ ਬਿਲਕੁਲ ਡਰਾਫਟ ਕੀਤੇ ਹੋਏ ਆ। ਸਿਰਫ ਤੁਸੀਂ ਆਪਣੇ ਲੈਟਰ ਹੈਡ ਦੇ ਉੱਤੇ ਉਹਨਾਂ ਨੂੰ ਟਰਾਂਸਫਰ ਕਰਕੇ ਸਾਈਨ ਕਰਕੇ ਇਹਨਾਂ ਨੂੰ ਵਾਪਸ ਭੇਜ ਦੇਣਾ ਆ। ਤੇ ਹਰਜੀਤ ਸਿੰਘ ਉਹਨਾਂ ਦਾ ਜਿਹੜਾ ਈਮੇਲ ਵੀ ਦੇ ਦਿੱਤਾ ਹੈ ਤੇ ਫੋਨ ਨੰਬਰ ਵੀ,
ਸੋ ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤੁਹਾਨੂੰ ਲੈਟਰ ਜਿਹੜਾ ਆ ਉਹ ਈਮੇਲ ਕਰ ਦੋਗੇ ਅਤੇ ਆਪਣੇ ਲੈਟਰ ਹੈਡ 'ਤੇ ਤੁਸੀਂ ਟਰਾਂਸਫਰ ਕਰਕੇ ਸਾਈਨ ਕਰਕੇ ਵਾਪਸ ਇਹਨਾਂ ਨੂੰ ਕਰ ਦੇਣਾ ਹੈਗਾ ਆ। ਅਤੇ ਉਹ ਜਿਹੜਾ ਆ ਫਿਰ ਸਾਰੇ ਲੈਟਰ ਜਿੰਨੇ ਵੀ ਵੱਧ ਤੋਂ ਵੱਧ ਅਗਰ 500-700 ਲੈਟਰ ਜਾਂਦਾ ਹੈ ਗਵਰਨਰ ਦੇ ਡੈਸਕ 'ਤੇ ਉਹਨੂੰ ਪਤਾ ਲੱਗਦਾ ਇੰਨੀਆਂ ਸਾਰੀਆਂ ਜਿਹੜੀਆਂ ਪੰਜਾਬੀਆਂ ਦੀਆਂ ਆਰਗੇਨਾਈਜੇਸ਼ਨਸ ਆ ਉਹ ਇਸ ਹੱਕ ਦੇ ਵਿੱਚ ਹੈਗੀਆਂ ਆ। ਜੀ ਬਿਲਕੁਲ। ਸੋ ਜਿੱਦਾਂ ਇਹਨਾਂ ਨੇ ਦੱਸਿਆ ਇਹਨਾਂ ਦਾ ਫ਼ੋਨ ਨੰਬਰ ਆ 916 905 3312 ਜੇ ਕਿਸੇ ਨੇ ਹੋਰ ਜਾਣਕਾਰੀ ਇਸ ਦੇ ਬਾਬਤ ਲੈਣੀ ਹੋਵੇ। ਅਤੇ ਹਰਜੀਤ ਆਪਾਂ ਜਿਹੜੀ ਆਫ ਦੀ ਈਅਰ ਗੱਲ ਕਰ ਰਹੇ ਸੀ ਵੀ ਕਈ ਜਗ੍ਹਾ ਦੇ ਉੱਤੇ ਮਿਸ ਇਨਫੋਰਮੇਸ਼ਨ ਇਸ ਦੇ ਬਾਰੇ ਵੀ ਇਸ ਬਿੱਲ ਦੇ ਬਾਰੇ ਵੀ ਹੈਗੀ ਆ। ਮੈਂ ਵੀ ਕਈ ਜਗ੍ਹਾ ਦੇ ਉੱਤੇ ਜਿਹੜਾ ਪੜ੍ਹਿਆ ਸੀ ਦੇਖਿਆ ਸੀ ਕਈ ਇਹ ਕਹਿ ਕੇ ਲੋਕਾਂ ਨੂੰ ਜਿੱਦਾਂ ਡਰਾ ਵੀ ਰਹੇ ਆ ਵੀ ਜੇ ਬਿੱਲ ਸਾਈਨ ਨਾ ਕੀਤਾ ਤਾਂ ਤੁਹਾਡੇ ਜਿਹੜੇ ਤੁਹਾਨੂੰ ਮਿਲ ਰਹੀ ਆ ਵੈਲਫੇਅਰ ਮਿਲ ਰਹੀ ਆ ਜਾਂ ਜਿਹੜੇ ਬੈਨੀਫਿਟਸ ਮਿਲ ਰਹੇ ਆ ਉਹ ਬੰਦ ਹੋ ਜਾਣਗੇ। ਇੱਦਾਂ ਦੀ ਇਸ ਦੇ ਵਿੱਚ ਕੋਈ ਗੱਲ ਨਹੀਂ ਆ। ਸੋ ਤੁਸੀਂ ਵੀ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਜਿਹੜੀ ਕੋਈ ਮਿਸ ਇਨਫੋਰਮੇਸ਼ਨ ਇਸ ਬਿੱਲ ਦੇ ਨਾਲ ਜੁੜੀ ਹੋਈ ਆ ਉਹ ਤੇ ਉਹਨੂੰ ਕਲੀਅਰ ਕਰ ਦਿਓ। ਹਾਂਜੀ, ਸੋ ਜਿਨ੍ਹਾਂ ਨੂੰ ਵੀ ਕੋਈ ਵੀ ਬੈਨੀਫਿਟਸ ਮਿਲ ਰਹੇ ਆ ਜਾਂ ਕੁਛ ਵੀ ਗਵਰਨਮੈਂਟ ਤੋਂ ਅਸਿਸਟੈਂਸ ਮਿਲ ਰਹੀ ਆ ਇਹ ਕੁਛ ਇੱਦਾਂ ਬੰਦ ਨਹੀਂ ਹੋਣਾ ਕਿਉਂਕਿ ਇਸ ਬਿੱਲ ਦੇ ਨਾਲ ਅਸੀਂ ਅੱਗੇ ਤੁਰ ਰਹੇ ਹਾਂ। ਸੋ ਜੋ ਵੀ ਤੁਹਾਡੇ ਕੋਲ ਇਸ ਵਕਤ ਹੈਗਾ ਆ ਉਹ ਇੱਦਾਂ ਹੀ ਰਹਿਣਾ ਆ। ਬਿੱਲ ਦਾ ਬਸ ਇਹੀ ਆ ਵੀ ਜਦੋਂ ਕਹਿ ਦੋ ਸਾਨੂੰ ਜਾਂ ਤਾਂ ਬੈਨੀਫਿਟਸ ਮਿਲਦੇ ਆ ਜਾਂ ਅਸੀਂ ਕੋਈ ਆਫਿਸ ਜਾ ਕੇ ਕਿਸੇ ਨਾਲ ਗੱਲਬਾਤ ਕਰਨੀ ਆ, ਇੱਕ ਤਾਂ ਸਾਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਹੋਵੇ, ਰਿਟਨ ਟ੍ਰਾਂਸਲੇਸ਼ਨ ਵੀ ਹੋਵੇ ਅਤੇ ਬੋਲਣ ਦੇ ਵਿੱਚ ਵੀ ਕੋਈ ਉੱਥੇ ਪੰਜਾਬੀ ਸਪੀਕਰ EMPLOYEE ਵੀ ਹੋਵੇ। ਸੋ ਬੇਸਿਕਲੀ ਜਿਹੜੇ ਵੀ ਗਵਰਨਮੈਂਟ ਦੇ ਆਫਿਸਿਸ ਹੈਗੇ ਨੇ ਸੋ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼, DMV, DOT, ਕੋਈ ਵੀ ਗਵਰਨਮੈਂਟ ਪ੍ਰੋਗਰਾਮ ਕਾਉਂਟੀ ਦੇ ਵਿੱਚ ਹੁੰਦਾ ਆ ਉੱਥੇ ਤੁਹਾਡੇ ਸਰਵਿਸਿਜ਼ ਜੋ ਵੀ ਪੰਜਾਬੀ ਦੇ ਸਾਧਨ ਹੈਗੇ ਨੇ ਉਹ ਵਧਣੇ ਆ। ਤੇ ਕਈਆਂ ਤੋਂ ਮੈਂ ਇਹ ਸੁਣਿਆ ਵੀ ਇਹਦੇ ਨਾਲ ਪੰਜਾਬੀ ਸਾਰੇ ਸਕੂਲਾਂ ਦੇ ਵਿੱਚ ਪੜ੍ਹਾਈ ਜਾਏਗੀ ਜਾਂ ਸਾਰੇ ਪਾਸੇ ਸਾਰਿਆਂ ਨੂੰ ਪੰਜਾਬੀ ਪੜ੍ਹਾਉਂਗੇ। ਇੱਦਾਂ ਹਜੇ ਤੱਕ ਕੁਛ ਹੈ ਨਹੀਂ ਗਾ। ਤੇ ਕਈ ਇੱਦਾਂ ਵੀ ਕਹਿ ਰਹੇ ਆ ਵੀ ਹੁਣ ਜਦੋਂ ਵੀ ਤੁਸੀਂ ਆਪਣੇ ਡਾਕਟਰ ਨੂੰ ਜਾਣਾ ਆ ਡਾਕਟਰ ਵੀ ਪੰਜਾਬੀ ਬੋਲੂਗੇ ਜਾਂ ਉੱਥੇ ਵੀ ਕੋਈ ਪੰਜਾਬੀ ਦੇ ਸਾਧਨ ਹੋਣਗੇ। ਡਾਕਟਰ ਦੀ ਐਕਚੁਅਲੀ ਹੁੰਦੀ ਉਹ ਪ੍ਰਾਈਵੇਟ ਪ੍ਰੈਕਟਿਸ ਹੁੰਦਾ ਆ। ਸੋ ਉਹ ਗਵਰਨਮੈਂਟ ਪ੍ਰੋਗਰਾਮ ਨਹੀਂ ਹੈਗਾ। ਸੋ ਉਹ ਵੱਖਰਾ ਉਪਰਾਲਾ ਆ ਜੀ। ਸੋ ਬਹੁਤ ਸਾਰੇ ਹਰਜੀਤ ਕਈ ਕਮਿਊਨਿਟੀਆਂ 'ਚ ਲੋਕਲ ਕਾਉਂਟੀ ਦੇ ਹੌਸਪੀਟਲ ਵੀ ਹੁੰਦੇ ਹੈਗੇ ਆ ਜਿਹੜੇ ਗਵਰਨਮੈਂਟ ਦੇ ਆਫਿਸਿਸ ਹੌਸਪੀਟਲਸ ਆ। ਮੇਰੇ ਖਿਆਲ ਨਾਲ ਉੱਥੇ ਵੀ ਫਿਰ ਮੰਗ ਕਰ ਸਕਦੇ ਹੈਗੇ ਜਦੋਂ ਇਹ ਲਾਅ ਪਾਸ ਹੋ ਜਾਂਦਾ ਵੀ ਪੰਜਾਬੀ ਚਾਹੀਦੀ ਹੈਗੀ ਆ। ਆਪਾਂ ਦੱਸਿਆ ਵੀ ਬਹੁਤ ਸਾਰੇ ਕਾਉਂਟੀ ਦੇ ਆਫਿਸਿਸ ਆ ਜਿੱਥੇ ਤੁਸੀਂ ਜਾਂਦੇ ਆ ਤੁਹਾਨੂੰ ਸਰਵਿਸਿਜ਼ ਕਈ ਵਾਰ ਬਜ਼ੁਰਗਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਕਿਸੇ ਨਾ ਕਿਸੇ ਨੂੰ, ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ। ਸੋ ਉਹਨਾਂ ਲਈ ਫਾਇਦਾ ਹੋਣਾ ਅਤੇ ਸਭ ਤੋਂ ਵੱਧ ਫਾਇਦਾ ਹੋਣਾ ਆਪਣਾ ਪੰਜਾਬੀ ਸਪੀਕਿੰਗ ਵਾਲੇ ਡਬਲ ਲੈਂਗੁਏਜ ਵਾਲੇ ਬਹੁਤ ਸਾਰੇ EMPLOYEE ਵੀ ਹਾਇਰ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ। ਹਾਂਜੀ ਜ਼ਰੂਰ। ਤੇ ਇੱਦਾਂ ਵੀ ਆ ਹੁਣ ਜਦੋਂ ਬਿੱਲ ਪਾਸ ਹੋਊਗਾ ਇੱਦਾਂ ਨਹੀਂ ਵੀ ਆਟੋਮੈਟਿਕਲੀ ਸਾਰੇ ਪਾਸੇ ਤੁਹਾਨੂੰ ਉਹਨਾਂ ਨੇ ਸਰਵਿਸਿਜ਼ ਦੇਣੇ ਆ। ਹਜੇ ਵੀ ਫਰਜ਼ ਬਣਦਾ ਆ ਵੀ ਜਦੋਂ ਅਸੀਂ ਆਫਿਸ ਨੂੰ ਜਾਂਦੇ ਆ ਸਾਨੂੰ ਫਿਰ ਵੀ ਪੁੱਛਣਾ ਪੈਂਦਾ ਆ, ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਆ ਵੀ ਸਾਨੂੰ ਪੰਜਾਬੀ ਦਾ ਟ੍ਰਾਂਸਲੇਸ਼ਨ ਚਾਹੀਦਾ ਆ। ਕਿਉਂਕਿ ਜਦੋਂ ਨੂੰ ਦੱਸਦੇ ਆ ਫਿਰ ਸਾਡੀ ਉੱਥੇ ਗਿਣਤੀ ਵੱਧਦੀ ਆ ਤਾਂ ਉਹ ਸਰਵਿਸ ਦਿੰਦੇ ਆ। ਕਿਉਂਕਿ ਜਦੋਂ ਅਸੀਂ ਪੁੱਛਦੇ ਨਹੀਂ ਫਿਰ ਉਹਨਾਂ ਨੇ ਨਹੀਂ ਕੁਛ ਦੇਣਾ। ਸੋ ਇਹਦੇ ਨਾਲ ਫਿਰ ਸਾਨੂੰ ਥੋੜਾ ਬਹੁਤ ਕੋਸ਼ਿਸ਼ ਕਰਨਾ ਪੈਣਾ ਹੈ ਤੇ ਫਿਰ ਵੀ ਸਾਨੂੰ ਉਹਦੇ ਨਾਲ ਅੱਗੇ ਜਾਣਾ ਪੈਣਾ ਆ। ਸੋ ਭਾਵੇਂ ਤੁਸੀਂ ਸਿਰਫ ਪੰਜਾਬੀ ਬੋਲਦੇ ਆ, ਭਾਵੇਂ ਤੁਸੀਂ ਅੰਗਰੇਜ਼ੀ ਵੀ ਪੂਰੀ ਬੋਲ ਲੈਂਦੇ ਤੇ ਪੰਜਾਬੀ ਤੁਹਾਡੀ ਘੱਟ ਵੀ ਹੈਗੀ ਆ, ਫਿਰ ਵੀ ਸਾਨੂੰ ਜਾ ਕੇ ਸਾਰੇ ਆਫਿਸ ਨੂੰ ਕਹਿਣਾ ਪੈਣਾ ਵੀ ਸਾਨੂੰ ਪੰਜਾਬੀ ਦੇ ਸਰਵਿਸਿਜ਼ ਚਾਹੀਦੇ ਆ। ਫਿਰ ਕਿਉਂਕਿ ਇਸ ਬਿੱਲ ਦੇ ਨਾਲ ਜਿਹੜੇ ਟ੍ਰਾਂਸਲੇਸ਼ਨ ਵਾਸਤੇ ਪੈਸੇ ਆ ਉਹ ਪੈਸੇ ਕੈਲੀਫੋਰਨੀਆ ਦੀ ਲਾਅ ਜਿਹੜੀ ਕੈਲੀਫੋਰਨੀਆ ਦੀ ਬਜਟ ਆ ਉਹਦੇ ਨਾਲ ਪੈਸੇ ਵੱਧਦੇ ਆ ਸਰਵਿਸਿਜ਼ ਵਾਸਤੇ। ਸੋ ਇਸ ਟਾਈਮ ਬੇਸਿਕਲੀ ਜਦੋਂ ਅਸੀਂ ਪੁੱਛਦੇ ਹਾਂ ਵੀ ਸਾਨੂੰ ਆਹ ਸਰਵਿਸ ਚਾਹੀਦਾ ਆ ਉਹ ਐਕਸਕਿਊਜ਼ ਬਣਾ ਲੈਂਦੇ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਅਸੀਂ ਅਫੋਰਡ ਨਹੀਂ ਕਰ ਸਕਦੇ। ਪਰ ਇਸ ਬਿੱਲ ਦੇ ਨਾਲ ਉਹ ਐਕਸਕਿਊਜ਼ ਬਣਾ ਨਹੀਂ ਸਕਦੇ ਕਿਉਂਕਿ ਪੈਸੇ ਥਰੂ ਦ ਲਾਅ ਉਹਨਾਂ ਨੂੰ ਮਿਲਣੇ ਆ। ਸੋ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਲੋਕੀ ਮੰਗਦੇ ਆ ਸਰਵਿਸ ਉਹਨਾਂ ਨੂੰ ਦੇਣੇ ਪੈਣੇ ਆ। ਜੀ ਬਿਲਕੁਲ। ਸੋ ਜਿਹੜੇ ਇੰਗਲਿਸ਼ ਵੀ ਬੋਲਦੇ ਆ ਉਹਨਾਂ ਨੂੰ ਜਿੱਦਾਂ ਟਰਾਈ ਕਰਨੀ ਚਾਹੀਦੀ ਆ। ਆਪਾਂ
ਪੰਜਾਬੀ ਬੋਲੀਏ, ਉਹਨਾਂ ਨਾਲ ਪੰਜਾਬੀ 'ਚ ਗੱਲ ਕਰੀਏ। ਆਪਾਂ ਦੇਖਦੇ ਹਾਂ ਹੋਰ ਕਮਿਊਨਿਟੀਆਂ ਵਾਲੇ ਕਈ ਵਾਰੀ ਜਿਹੜੇ ਖਾਸ ਕਰਕੇ ਸਪੈਨਿਸ਼, ਵੀਤਨਾਮੀਜ਼ ਮੈਂ ਦੇਖਿਆ ਈਵਨ ਉਹ 3rd ਜਨਰੇਸ਼ਨ ਵੀ ਹੋ ਜਾਂਦੇ ਆ, ਅਤੇ ਉਹ ਜਦੋਂ ਵੀ ਕਿਤੇ ਜਾਂਦੇ ਆ, ਚਾਹੇ ਬੈਂਕ ਆ ਚਾਹੇ ਕੋਈ ਆਫਿਸ ਆ, ਉਹ ਟਰਾਈ ਕਰਦੇ ਆ ਆਪਣੀ ਸਪੈਨਿਸ਼ ਲੈਂਗੁਏਜ ਬੋਲਣ ਦੇ ਵਿੱਚ। ਸੋ ਆਪਾਂ ਨੂੰ ਆਪਣੀ ਮਾਂ ਭਾਸ਼ਾ ਜਿਹੜੀ ਪੰਜਾਬੀ ਆ ਉਹ 'ਤੇ ਮਾਣ ਹੋਣਾ ਚਾਹੀਦਾ। ਅਤੇ ਨਾਲੇ ਇਕੱਲਾ ਪੰਜਾਬੀ ਦਾ ਨਹੀਂ ਹੈ, ਅਗਰ ਪੰਜਾਬੀਆਂ ਨੇ ਤਾਂ ਅੱਗੇ ਹੋ ਕੇ ਖਾਸ ਕਰਕੇ ਜਕਾਰਾ ਵਾਲਿਆਂ ਨੇ, ਅਤੇ ਜਿਹੜੇ ਬੇਕਰਸਫੀਲਡ ਦੇ ਅਸੈਂਬਲੀਮੈਨ ਰੂਡੀ ਸਾਲਸ ਆ, ਉਹਨਾਂ ਨੇ ਅੱਗੇ ਹੋ ਕੇ ਬਿੱਲ ਲਿਆਂਦਾ। ਇਹਦੇ ਨਾਲ ਜਿਹੜੀਆਂ ਹੋਰ ਸਾਰੀਆਂ ਲੈਂਗੁਏਜਸ ਆ ਉਹਨਾਂ ਨੂੰ ਵੀ ਫਾਇਦਾ ਹੋਣਾ ਹੈਗਾ, ਜਿਨ੍ਹਾਂ ਦੇ ਜਿਹੜੇ ਲੋਕ ਹੈਗੇ ਆ 3%, ਇਹ 5% ਤੋਂ ਘਟਾ ਕੇ 3% ਪਾਪੂਲੇਸ਼ਨ ਕਰ ਦਿੱਤੀ ਗਈ ਆ। ਸੋ ਜੇ ਕੋਈ ਹੋਰ ਲੈਂਗੁਏਜ ਵੀ ਆ, ਚਾਹੇ ਉਹ ਇੰਡੀਆ ਦੀ ਆ ਕਿਸੇ ਤਰ੍ਹਾਂ ਦੀ ਵੀ, ਤੇ ਉਹ ਲੈਂਗੁਏਜ ਦੇ ਵਿੱਚ ਵੀ ਜਿਹੜੀਆਂ ਸਰਵਿਸਿਜ਼ ਮਿਲਣੀਆਂ ਹੈਗੀਆਂ ਆ। ਜੀ ਸੋ ਬਿਲਕੁਲ। ਅਤੇ ਜਿੱਦਾਂ ਹਰਜੀਤ ਹੁਣਾਂ ਨੇ ਨੰਬਰ ਦੱਸਿਆ ਵੀ ਜਿਹੜੇ ਗਵਰਨਰ ਜੈਰੀ ਬਰਾਊਨ ਹੁਣਾਂ ਦਾ ਜਿਹੜਾ ਆਫਿਸ ਆ, ਉਹ ਨੰਬਰ ਹੈਗਾ 9164452841 916 445 2841। ਅਤੇ ਜਦੋਂ ਕਾਲ ਕਰਨੀ ਆ ਅਤੇ ਤੁਸੀਂ ਉਹਨਾਂ ਨੂੰ ਕਹਿਣਾ ਵੀ ਮੈਂ ਸਪੋਰਟ ਕਰਦਾ ਹਾਂ ਬਿੱਲ AB 3179 ਨੂੰ, ਅਤੇ ਪਲੀਜ਼ ਸਾਈਨ ਦਾ ਬਿੱਲ ਇਨਟੂ ਲਾਅ, ਵੀ ਇਹ ਜਿਹੜੇ ਬਿੱਲ ਨੂੰ ਤੁਸੀਂ ਕਾਨੂੰਨ ਦੇ ਵਿੱਚ ਜਿਹੜਾ ਆ ਉਹ ਤਬਦੀਲ ਕਰੋ, ਅਤੇ ਇਸ ਦੇ ਉੱਤੇ ਦਸਤਖਤ ਸਾਈਨ ਜਿਹੜੇ ਉਹ ਤੁਸੀਂ ਕਰਨੇ ਆ। ਬੜੇ ਸੰਜਮ ਦੇ ਨਾਲ ਜਿਹੜੀ ਆ ਤੁਸੀਂ ਉੱਥੇ ਗੱਲ ਕਰਨੀ ਆ। ਉਹਨਾਂ ਨੇ ਤੁਹਾਨੂੰ ਮੇਬੀ ਜ਼ਿਪ ਕੋਡ ਵੀ ਪੁੱਛਣਗੇ, ਜਿਵੇਂ ਤਾਂ ਲਾਸਟ ਟਾਈਮ ਹੋਇਆ ਸੀ, ਪਰ ਜਦੋਂ ਜ਼ਿਆਦਾ ਕਾਲਾਂ ਜਾਂਦੀਆਂ ਆ ਫਿਰ ਉਹਨਾਂ ਨੂੰ ਇੱਕ ਹਿਸਾਬ ਨਾਲ ਪਤਾ ਲੱਗ ਜਾਂਦਾ, ਇੰਟਿਊਸ਼ਨ ਜੀ ਜਿਹੜੀ ਉਹਨਾਂ ਨੂੰ ਹੋ ਜਾਂਦੀ ਆ ਵੀ ਇਹ ਬੰਦਾ ਜਿਹੜਾ ਕਿਸ ਹਿਸਾਬ ਦੇ ਨਾਲ ਜਿਹੜੀ ਗੱਲ ਕਰ ਰਿਹਾ। ਸੋ ਲਾਸਟ ਟਾਈਮ ਵਾਂਗੂ ਇਹ ਵੀ ਜਿਹੜੇ ਫੋਨ ਆ ਉਹ ਤੁਸੀਂ ਖੜਕਾਉਣੇ ਨੇ ਪੂਰਾ ਚੰਗੀ ਤਰ੍ਹਾਂ, ਤਾਂ ਜੋ ਜਿਹੜੀ ਸਪੋਰਟ ਹੋਵੇ। ਅਤੇ ਵੱਧ ਤੋਂ ਵੱਧ ਜਿਹੜੀਆਂ ਆਰਗੇਨਾਈਜੇਸ਼ਨ ਆ, ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਹਾਂ, ਲੈਟਰ ਆਫ ਸਪੋਰਟ, ਇਹਨਾਂ ਨੂੰ ਤੁਸੀਂ ਈਮੇਲ ਕਰਕੇ ਮੰਗਵਾਓ। ਉਸ ਲੈਟਰ ਨੂੰ ਜਿਹੜਾ ਪ੍ਰਿੰਟ ਕਰਕੇ ਆਪਣੇ ਜਿਹੜੀ ਆਰਗੇਨਾਈਜੇਸ਼ਨ ਦਾ ਨਾਮ ਲਿਖ ਕੇ ਲੈਟਰ ਹੈਡ ਦੇ ਉੱਤੇ ਇਹ ਪ੍ਰਿੰਟ ਕਰਕੇ ਸਾਈਨ ਕਰਕੇ ਵਾਪਸ ਸਕੈਨ ਕਰਕੇ ਤੁਸੀਂ ਇਹਨਾਂ ਨੂੰ ਘੱਲੋ, ਅਤੇ ਇਹ ਫਿਰ ਅੱਗੇ ਜਿਹੜੇ ਆ ਉਹ ਪ੍ਰਿੰਟ ਕਰਕੇ ਜਿਹੜੇ ਗਵਰਨਰ ਦੇ ਡੈਸਕ ਆ ਉੱਥੋਂ ਤੱਕ ਸਾਰੀਆਂ ਇਕੱਠੀਆਂ ਜਿਹੜੀਆਂ ਜਾਣਗੀਆਂ। ਜਦੋਂ ਥੱਦੀਆਂ ਗਵਰਨਰ ਦੇ ਮੂਹਰੇ ਹੋਣਗੀਆਂ ਤਾਂ ਉਹਨੂੰ ਹੋਊਗਾ ਵੀ ਹਾਂ ਸਪੋਰਟ ਹੈਗੀ ਆ। ਉਹਨਾਂ ਨੂੰ ਇਹ ਵੀ ਹੋਊਗਾ ਵੀ ਅਸੈਂਬਲੀ ਵਿੱਚੋਂ ਵੀ ਜਿਹੜਾ ਆ ਯੂਨੈਨਿਮਸ ਪਾਸ ਹੋਇਆ ਆ, ਸੈਨੇਟ ਦੇ ਵਿੱਚ ਯੂਨੈਨਿਮਸ ਪਾਸ ਹੋਇਆ ਆ, ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਯੂਨੈਨਿਮਸਲੀ ਪਾਸ ਹੋਇਆ ਆ। ਸੋ ਲੋਕ ਇਸ ਚੀਜ਼ ਦੀ ਮੰਗ ਕਰ ਰਹੇ ਆ, ਪਰ ਫਿਰ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਪ੍ਰੈਸ਼ਰ ਅਤੇ ਕੰਮ ਇਸ ਕਾਰਜ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਰਹੋ। ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਤੁਸੀਂ ਅਗਲੀਆਂ ਪੀੜ੍ਹੀਆਂ ਨੂੰ ਕਹੋਗੇ ਵੀ ਅਸੀਂ ਉਹ ਇਹ ਬਿੱਲ ਨੂੰ ਜਿਹੜਾ ਆ ਉਹ ਕਾਨੂੰਨ ਬਣਾਉਣ ਦੇ ਵਿੱਚ ਸਹਾਇਤਾ ਕੀਤੀ ਸੀ। ਬਿਲਕੁਲ ਰਾਜਕਰਮੀਤ ਸਿੰਘ ਜੀ, ਇਹ ਹਿਸਟਰੀ ਬਣ ਰਹੀ ਆ। ਆਪਾਂ ਜਿਹੜੇ ਇੰਡੀਆ ਦਾ ਜਾਂ ਹੋਰ ਕਿਤੇ ਹੁੰਦਾ ਬਹੁਤ ਰੌਲਾ ਪਾਉਂਦੇ ਆ, ਇਹ ਸਾਡੇ ਲਈ ਬਣ ਰਿਹਾ, ਅਤੇ ਸਾਡੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਆ ਉਹਨਾਂ ਦੇ। ਸੋਚੋ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਜਿਹੜੇ ਇੱਥੇ ਉਹ ਭਗਤ ਸਿੰਘ ਹੋਣੀ ਸੀ, ਜਿਨ੍ਹਾਂ ਨੇ ਜਿਹੜਾ ਉਹ ਕੇਸ ਫਾਈਟ ਕੀਤਾ ਸਿਟੀਜ਼ਨਸ਼ਿਪ ਦਾ, ਉਦੋਂ ਸਿਟੀਜ਼ਨ ਨਹੀਂ ਬਣ ਦਿੰਦੇ ਸੀ ਕਿਸੇ ਨੂੰ ਵੀ। ਸੋ ਉਹਨਾਂ ਨੇ ਹਿਸਟਰੀ ਬਣਾਈ ਹੈਗੀ ਆ, ਫਾਈਟ ਕਰਦੇ ਆਏ ਆ। ਆਪਾਂ ਨੂੰ ਵੀ ਜਿਹੜਾ ਆ ਇਹ ਫਾਈਟ ਕਰਨਾ ਚਾਹੀਦਾ। ਹਿਸਟਰੀ ਇਹ ਬਣ ਰਹੀ ਆ ਤਾਂ ਕਿ ਜਿਹੜੀ ਸਾਡੀ ਮਾਂ ਭਾਸ਼ਾ ਹੈਗੀ, ਮਾਂ ਬੋਲੀ ਆ, ਉਹਦਾ ਜਿਹੜਾ ਨਾਂ ਆ ਦੁਨੀਆ ਦੇ ਵਿੱਚ ਚਮਕੇ। ਜੀ ਬਿਲਕੁਲ। ਅਤੇ ਬਹੁਤ ਹਰਜੀਤ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹ ਇਨਫੋਰਮੇਸ਼ਨ ਜਿਹੜੀ ਤੁਸੀਂ ਸ਼ੇਅਰ ਕੀਤੀ। ਥੈਂਕ ਯੂ ਜੀ। ਤੁਹਾਡਾ ਵੀ ਧੰਨਵਾਦ ਜੀ। ਮੇਰੀ ਉਮੀਦ ਆ ਕਿ ਅਸੀਂ 2-3 ਦਿਨਾਂ ਵਿੱਚ ਫੇਰ ਗੱਲ ਕਰਾਂਗੇ ਵੀ ਬਿੱਲ ਪਾਸ ਹੋਇਆ ਅਤੇ ਅਸੀਂ ਸਾਰੇ ਖੁਸ਼ੀ ਮਨਾ ਸਕਦੇ ਹਾਂ। ਜੀ ਬਿਲਕੁਲ। ਥੈਂਕ ਯੂ ਵੈਰੀ ਮਚ। ਸੋ ਬਿਲਕੁਲ ਸਰੋਤਿਓ, ਇੱਕ ਵਾਰੀ ਫਿਰ ਜਿਹੜਾ ਟੈਲੀਫੋਨ ਨੰਬਰ ਦੇ ਕੇ ਗਏ ਆ ਉਹ ਗਵਰਨਰ ਦੇ ਆਫਿਸ 'ਚ ਹੁਣ ਕਾਲਾਂ ਕਰਨੀਆਂ ਬੇਸ਼ੱਕਦੀ ਸ਼ੁਰੂ ਕਰ ਦਿਓ। ਬਿਲਕੁਲ। ਟੈਲੀਫੋਨ ਨੰਬਰ ਇੱਕ ਵਾਰੀ ਰਾਜਕਨਵੀਰ ਸਿੰਘ ਜੀ ਦੱਸ ਦਿਓ। 916 445 2841 916445 2841। ਇਹ ਜਿਹੜੇ ਗਵਰਨਰ ਜੈਰੀ ਬਰਾਊਨ ਆ ਉਹਨਾਂ ਦੇ ਜਿਹੜੇ ਆਫਿਸ ਦਾ ਨੰਬਰ ਆ। ਸੋ ਇਸ ਦੇ ਉੱਤੇ ਕਾਲ ਕਰਕੇ ਤੁਸੀਂ ਕਹਿਣਾ ਵੀ ਪਲੀਜ਼ ਸਾਈਨ ਦਾ ਬਿੱਲ ਇਨਟੂ ਲਾਅ। ਬਿੱਲ ਨੰਬਰ ਹੈਗਾ ਆ AB 3179 AB 3179। ਇਸ ਬਿੱਲ ਨੂੰ ਜਿਹੜਾ ਆ ਉਹ ਤੁਸੀਂ ਹੁਣ ਕਾਨੂੰਨ ਦੇ ਵਿੱਚ ਜਿਹੜਾ ਸਾਈਨ ਕਰਵਾਉਣਾ ਆ। ਸੋ ਇਸ ਵੀਕ ਦੇ ਵਿੱਚ ਜਿਹੜਾ ਹੋ ਜਾਵੇ ਕੰਮ, ਜਿੰਨਾ ਜਲਦੀ ਹੋ ਜਾਵੇ ਓਨਾ ਹੀ ਜਿਹੜਾ ਆ ਉਹ ਚੰਗਾ ਆ, ਕਿਉਂਕਿ ਜਲਦ ਹੀ ਜਿਹੜਾ ਉਸਦੇ ਡੈਸਕ ਦੇ ਉੱਤੇ ਇਹ ਬਿੱਲ ਆ ਉਹ ਆਲਰੇਡੀ ਜਿਹੜਾ ਉਹ ਪਹੁੰਚਣ ਵਾਲਾ ਆ। ਸੋ ਹੁਣੇ ਤੋਂ ਹੀ ਜਦੋਂ ਪ੍ਰੈਸ਼ਰ ਪਾਵਾਂਗੇ, ਸਪੋਰਟ ਜਿਹੜੀ ਉਹ ਹੋਊਗੀ, ਅਤੇ ਕਿਉਂਕਿ ਜਿੱਦਣ ਹੀ ਜਾਵੇ ਉੱਦਣ ਹੀ ਸਾਈਨ ਹੋ ਜਾਵੇ। ਜੇ ਉੱਤੇ ਵਿਚਾਰ ਚਰਚਾ ਜਾਂ ਸੋਚਣ ਲੱਗ ਜਾਂਦੇ ਆ ਤਾਂ ਫਿਰ ਕੰਮ ਇਹਦਾ ਮਤਲਬ ਵੀ ਗੜਬੜ ਹੋ ਸਕਦੀ ਆ। ਸੋ ਜਿੱਦਾਂ ਗਰਮ ਲੋਹੇ ਦੇ ਉੱਤੇ ਜਿਹੜਾ ਥੌੜੇ ਮਾਰਨ ਵਾਲੀ ਗੱਲ ਹੁੰਦੀ ਆ। ਸੋ ਚੱਕੋ ਫੋਨ ਅਤੇ ਤੁਸੀਂ ਜਿਹੜੇ ਜਿਹੜੇ ਜੈਰੀ ਬਰਾਊਨ ਗਵਰਨਰ ਆ ਉਹਨਾਂ ਨੂੰ ਜਿਹੜਾ ਤੁਸੀਂ ਕਾਲ ਕਰਨੀ ਹੈ 916 445 2841 916445
2841 ਤੇ ਜਿਹੜੀ ਵੀ ਆਰਗੇਨਾਈਜੇਸ਼ਨ ਨੇ ਲੈਟਰ ਆਫ ਸਪੋਰਟ ਮੰਗਾਉਣੀ ਆ ਉਹ ਤੁਸੀਂ harjeet@jakara.org ਨੂੰ ਈਮੇਲ ਕਰਕੇ ਜਾਂ deep@jakara.org ਨੂੰ ਈਮੇਲ ਕਰਕੇ ਉਹ ਲੈਟਰ ਆਫ ਸਪੋਰਟ ਜਿਹੜੀ ਆ ਇਸ ਦੇ ਲਈ ਜਿਹੜੀ ਉਹ ਮੰਗਵਾ ਸਕਦੇ ਹਾਂ। ਆਲਰੇਡੀ ਪੰਜਾਬੀ ਰੇਡੀਓ USA ਵੱਲੋਂ ਅਸੀਂ ਉਹ ਸਾਈਨ ਕਰਕੇ ਜਿਹੜੀ ਆ ਉਹ ਘੱਲ ਦਿੱਤੀ ਆ। ਹੋਰ ਵੀ ਕਈ ਆਰਗੇਨਾਈਜੇਸ਼ਨ ਨੇ ਜਿਹੜੀ ਉਹ ਘੱਲ ਦਿੱਤੀ ਹੋਊਗੀ, ਬਹੁਤ ਚੰਗੀ ਗੱਲ ਆ। ਸੋ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਖੇਮੇ ਦੇ ਵਿੱਚ ਜਿਹੜੇ ਹੈਗੇ ਨੇ, ਚਾਹੇ ਤੁਸੀਂ ਐਜ਼ ਏ ਬਿਜ਼ਨਸ ਵੀ ਹੋ, ਕੋਈ ਵੀ ਹੋ, ਤੁਹਾਡਾ ਆਪਣਾ ਇੱਕ ਲੈਟਰ ਹੈਡ ਹੈਗਾ ਆ, ਜਿਹੜੀਆਂ ਸਾਹਿਤ ਸਭਾਵਾਂ ਨੇ, ਹੋਰ ਕਈ ਨਾ ਕੁਛ ਹੈਗੇ ਜਿਹੜੇ ਪੰਜਾਬੀ ਬੋਲੀ ਦੇ ਉੱਤੇ ਆ, ਇੰਨੇ ਜਿਹੜੇ ਸ਼ੋਅ ਕਰਾਉਣ ਵਾਲੇ ਹੈਗੇ ਨੇ ਵੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਉਹ ਕਹਿੰਦੇ ਰਹਿੰਦੇ ਵੀ ਉਹਦੇ ਨਾਂ ਦੇ ਜਿਹੜੇ ਸਿੰਗਰ ਲੈ ਕੇ ਆਉਣਾ, ਸੋ ਉਹਨਾਂ ਸਾਰਿਆਂ ਨੂੰ ਤਾਂ ਬਹੁਤ ਜ਼ਿਆਦਾ ਜਿਹੜੇ ਜਲਦੀ ਤੋਂ ਜਲਦੀ ਜਿਹੜੇ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਸੋ ਬਿਲਕੁਲ ਜਿੰਨੇ ਵੀ ਬਜ਼ੁਰਗ ਪਾਰਕਾਂ 'ਚ ਆ ਸਾਰੇ, ਜਿਸ ਤਰ੍ਹਾਂ ਪਿਛਲੀ ਵਾਰੀ ਤੁਸੀਂ ਮਿਹਨਤ ਕੀਤੀ ਸੀ ਆਪਣੇ ਪਰਿਵਾਰਾਂ 'ਚੋਂ ਇਕੱਲੇ ਆਪਣੇ ਪਰਿਵਾਰਕ ਮੈਂਬਰ ਤੋਂ ਕਾਲਾਂ ਕਰਾਈਆਂ ਸੀਆਂ, ਸੋ ਨੰਬਰ ਆਪਣਾ ਇਹ ਫੋਨ ਦੇ ਵਿੱਚ ਪਾ ਲਓ ਤੇ ਬਸ ਹੁਣ ਇਹ ਫੋਨ ਨੂੰ ਜਿੱਦਾਂ ਗਰਮ ਕਰਨਾ ਸ਼ੁਰੂ ਕਰ ਦਿਓ ਤੇ ਜਿੱਦਾਂ ਪਿਛਲੀ ਵਾਰੀ, ਕਿਉਂਕਿ ਇਸ ਵਾਰੀ ਬਹੁਤ ਸਪੋਰਟ ਦੀ ਜ਼ਰੂਰਤ ਆ, ਕਿਉਂਕਿ ਜਿਹੜਾ ਗਵਰਨਰ ਜੈਰੀ ਬਰਾਊਨ ਆ, ਮੈਨੂੰ ਹਮੇਸ਼ਾ ਹੀ ਉਹਦੇ ਤੇ ਸ਼ੱਕ ਰਹਿੰਦੀ ਆ। ਬਹੁਤ ਵਾਰੀ ਜਿਹੜੇ ਉਹ ਆਪਣੇ ਮਸਲੇ ਹੁੰਦੇ ਆ ਉਹਨਾਂ ਤੇ ਜਾ ਕੇ ਉਹ ਸਾਥ ਨਹੀਂ ਦਿੰਦੇ, ਕਿਉਂਕਿ ਇਹਦਾ ਕਾਰਨ ਕੀ ਆ ਵੀ ਉਹ ਕਿਉਂ ਨਹੀਂ ਸਾਈਨ ਕਰਨਗੇ, ਕਿਉਂਕਿ ਜਿਹੜੀ ਗਵਰਨਮੈਂਟ ਆ ਉਹਨਾਂ ਦੇ ਖਰਚੇ ਵੀ ਵਧਣੇ ਹੈਗੇ ਆ। ਜੇ ਉਹਨਾਂ ਨੂੰ ਇੰਪਲਾਈ ਹਾਇਰ ਕਰਨੇ ਪੈਣੇ ਬਾਈਲਿੰਗੁਅਲ, ਮਟੀਰੀਅਲ ਬਹੁਤ ਜ਼ਿਆਦਾ ਜਿਹੜਾ ਪ੍ਰਿੰਟ ਹੋਣਾ ਹੈਗਾ ਆ ਪੰਜਾਬੀ ਦੇ ਵਿੱਚ, ਜਿਸ ਤਰ੍ਹਾਂ ਪਿਛਲੇ ਸਮੇਂ 'ਚ ਮੈਂ ਦੱਸਿਆ ਸੀ ਵੀ ਕਿਤੇ ਸਰੀ 'ਚ ਜਾ ਕੇ ਦੇਖੋ ਹਸਪਤਾਲਾਂ 'ਚ, ਜੇ ਇੱਕ ਬੁੱਕ ਇੰਗਲਿਸ਼ 'ਚ ਆ ਪੂਰੀ 400 ਪੇਜ ਦੀ, ਦੂਜੀ ਫਰੈਂਚ 'ਚ ਆ, ਤੀਜੀ ਉਹ ਪੰਜਾਬੀ ਦੇ ਵਿੱਚ ਆ। ਸੋ ਉਹ ਇਹ ਬਹਾਨਾ ਬਣਾ ਸਕਦੇ ਵੀ ਸਾਡਾ ਖਰਚਾ ਬਹੁਤ ਵਧਣਾ। ਸੋ ਇਸ ਕਰਕੇ ਜੇ ਉਹਨਾਂ ਨੂੰ 50-60 ਹਜ਼ਾਰ ਲੱਖ ਕਾਲ ਜਾਊਗੀ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਨਹੀਂ ਬਹੁਤ ਵੱਡੀ ਕਮਿਊਨਿਟੀ ਆ ਤੇ ਠੀਕ ਆ ਵੀ ਚਾਹੇ ਖਰਚਾ ਵੀ ਵਧਣਾ ਆ ਤੇ ਮੈਂ ਇਹਨਾਂ ਦਾ ਸਾਥ ਦੇਵਾਂ। ਉਹਨਾਂ ਦੀ ਲਾਸਟ ਟਰਮ ਹੈਗੀ ਆ। ਸੋ ਹੋਰ ਵੀ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਉਹਨਾਂ ਦੀ ਫੰਡ ਰੇਜ਼ਿੰਗ ਬਹੁਤ ਕਰਦੇ ਰਹੇ ਆ ਪਿਛਲੇ ਸਮਿਆਂ 'ਚ, ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਜ਼ਰੂਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਹੁਣ ਜਿਹੜੀ ਆ ਆਪਣੀ ਕਮਿਊਨਿਟੀ ਆ, ਆਪਣੀ ਕੌਮ ਆ, ਆਪਣੀ ਮਾਂ ਬੋਲੀ ਦੇ ਨਾਲ ਖੜੋ। ਜੀ ਤੇ ਆਪਣੇ ਨਾਲ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਾਬੀ ਦੇ USA ਨੂੰ ਬਹੁਤ ਬਹੁਤ ਧੰਨਵਾਦ ਕਰਦਾ, ਜਿਹੜੇ ਟਾਈਮ ਸਮੇਂ ਸਿਰ ਸਾਰਿਆਂ ਨੂੰ ਜਾਗਰਿਤ ਕਰਦੇ ਆ ਤੇ ਬੜੀ ਸੇਵਾ ਕਰ ਰਿਹਾ ਕਮਿਊਨਿਟੀ ਦੀ। ਤੇ ਦੂਸਰਾ ਮੈਂ ਧੰਨਵਾਦ ਕਰਦਾ ਜਕਾਰਾ ਮੂਵਮੈਂਟ ਵਾਲੇ ਬੱਚਿਆਂ ਦਾ, ਇਹਨਾਂ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇੰਨੀ ਕੋਸ਼ਿਸ਼ ਕਰ ਰਹੇ ਤੇ ਆਪਣੀ ਕਮਿਊਨਿਟੀ ਖਾਤਰ, ਤੇ ਬਹੁਤ ਚੰਗੀ ਹੈ। ਤੇ ਸਾਡਾ ਵੀ ਕੋਈ ਫਰਜ਼ ਬਣਦਾ ਬੱਚਿਆਂ ਦਾ ਸਾਥ ਦੇਈਏ ਤੇ ਇਹਨਾਂ ਨੂੰ ਉਤਸ਼ਾਹ ਕਰੀਏ ਤੇ ਗਾਹਾਂ ਅੱਗੇ ਤੋਂ ਅੱਗੇ ਮਤਲਬ ਤਰੱਕੀ ਕਰਨ। ਤੇ ਮੈਂ ਬੇਨਤੀ ਕਰਨੀ, ਮੈਂ ਅੱਗੇ ਵੀ ਜਿਸ ਤਰ੍ਹਾਂ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਨੇ ਇਹਨਾਂ ਨੂੰ ਲੈਟਰ ਦਿੱਤੇ, ਸਪੋਰਟ ਲੈਟਰ ਕੀਤੇ ਜੀ, ਹੁਣ ਵੀ ਆਸ ਕਰਦਾ ਵੀ 1-2 ਦਿਨਾਂ 'ਚ ਵੀ ਇਹਨਾਂ ਨੂੰ ਸਪੋਰਟ ਲੈਟਰ ਦੇਣ ਤੇ ਜੇ ਇਹ ਸਾਰਾ ਮਤਲਬ ਬਿੱਲ ਪਾਸ ਹੋ ਗਿਆ ਗਵਰਨਰ ਨੂੰ ਲਿਖਣ, ਉਹਨਾਂ ਪਤਾ ਨੂੰ ਦੱਸ ਦਿੱਤਾ ਆ। ਤੇ ਇਹਨਾਂ ਮੇਰੇ ਖਿਆਲ ਜਕਾਰਾ ਮੂਵਮੈਂਟ ਬੱਚਿਆਂ ਨੇ ਸਿਟੀ ਹਾਲ ਵੀ ਇੰਨੀ ਆਪਣੇ ਕਾਂਟੈਕਟ ਕੀਤਾ, ਉਹ ਵੀ ਕਹਿੰਦੇ ਸਪੋਰਟ ਲੈਟਰ ਦਿਆਂਗੇ। ਮੇਅਰ ਨਾਲ ਵੀ ਗੱਲ ਹੋਈ ਸੀ, ਸਾਰੇ ਰੈਡੀ ਤਿਆਰ ਆ। ਤੇ ਬਾਕੀ ਮੈਂ ਬੇਨਤੀ ਕਰਦਾ ਜਿਹੜੇ ਕਿਸੇ ਨੇ ਕਈ ਵਾਰ ਆਪਣੇ ਗਵਰਨਰ ਨਾਲ ਪਰਸਨਲ ਕਿਸੇ ਦੀ ਰਿਲੇਸ਼ਨਸ਼ਿਪ ਨਾਲ ਹੈਗੀ ਆ ਮਿੱਤਰ ਦੋਸਤ, ਉਹ ਵੀ ਉਹਨਾਂ ਨੂੰ ਕਾਲ ਕਰਕੇ ਦੱਸਣ ਵੀ ਬਹੁਤ ਜ਼ਰੂਰੀ ਆ, ਕਿਉਂਕਿ ਗਵਰਨਮੈਂਟ ਤਾਂ ਕਰਨੀ ਕਿ ਉਹਨਾਂ ਖਰਚ ਵਧਣਾ ਹੀ ਵਧਣਾ, ਸਾਨੂੰ ਇਹ ਪਤਾ ਸਾਰਿਆਂ ਨੂੰ। ਪਰ ਜਿਸ ਤਰ੍ਹਾਂ ਪਿਛਲੀ ਵਾਰੀ ਕਾਲਾਂ ਬਹੁਤ ਕੀਤੀਆਂ ਤੇ ਜਿੱਦਾਂ ਸਟੇਟ ਦੇ ਉਹ ਬੰਦੇ ਕਹਿੰਦੇ ਹੁਣ ਬਸ ਕਰੋ, ਸਾਡਾ ਬੁਰਾ ਹਾਲ ਹੋ ਗਿਆ, ਇਹੀ ਕੰਮ ਕਰਨਾ ਦੁਬਾਰਾ ਸਾਰਿਆਂ ਨੂੰ। ਜੇ ਤੁਹਾਡੇ ਗੁਆਂਢੀਆਂ ਨੂੰ ਵੀ ਕਿਸੇ ਨੂੰ ਨਹੀਂ ਪਤਾ, ਉਹਨਾਂ ਨੂੰ ਜਾ ਕੇ ਤੁਸੀਂ ਆਪ ਕਾਲ ਕਰਵਾ ਸਕਦੇ ਆ, ਇਹ ਬਹੁਤ ਜ਼ਰੂਰੀ ਹੈ ਜੀ ਤੇ ਸਾਰਿਆਂ ਵਾਸਤੇ ਫਾਇਦਾ। ਤੇ ਦੂਸਰੀ ਗੱਲ ਵੀਰ ਜੀ ਮੈਂ ਥੋੜੀ ਜਿਹੀ ਕਲੀਅਰ ਕਰਨੀ ਮੰਗਦਾ, ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ, ਹਰਜੀਤ ਸਿੰਘ ਨੇ ਮੈਂਸ਼ਨ ਕੀਤਾ ਵੀ ਕਈਆਂ ਕੁ ਅਵਾਰਡ ਆ ਜਾਂਦੇ ਬੈਨੀਫਿਟਸ, ਮਤਲਬ ਉਹ ਇਸ ਬਿੱਲ ਨੇ ਬੈਨੀਫਿਟ ਨਹੀਂ ਨਾ ਤੁਹਾਡੇ ਰੋਕਣੇ ਆ ਨਾ ਤੁਹਾਨੂੰ ਦੇਣੇ। ਇਹਦਾ ਬੈਨੀਫਿਟ ਸਾਨੂੰ ਇਹ ਹੋਣਾ ਵੀ ਸਾਨੂੰ ਉੱਥੇ ਪੰਜਾਬੀ ਵਿੱਚ ਮਦਦ ਮਿਲ ਸਕੇ ਜੀ, ਤੇ ਉਹ ਬੈਨੀਫਿਟ ਜਿਹੜੇ ਅਸੀਂ ਬਾਰ-ਬਾਰ, ਤੁਸੀਂ ਵੀ ਬਾਰ-ਬਾਰ ਇਹੀ ਕਹਿੰਦੇ ਆ ਵੀ ਸਿਟੀਜ਼ਨ ਬਣੋ, ਇੱਥੇ ਦੇ ਸਿਟੀਜ਼ਨ ਬਣੋ, ਤੁਸੀਂ ਵੋਟਾਂ ਬਣਾਓ, ਰਜਿਸਟਰ ਕਰੋ ਜੀ। ਤੇ ਜੇ ਮਤਲਬ ਭਾਜੀ ਟਰੰਪ ਜਿਹੜੇ ਹੈਗੇ ਪ੍ਰੈਜ਼ੀਡੈਂਟ ਆਪਣੇ, ਜੇ ਇਹਨਾਂ ਦਾ ਦਿਮਾਗ ਏਦਾਂ ਹੀ ਰਿਹਾ ਤੇ ਉਹ ਇਹੀ ਕਹਿ ਰਹੇ ਵੀ ਜਿਹੜੇ ਬੈਨੀਫਿਟ ਮਿਲਣੇ ਸਿਰਫ ਸਿਟੀਜ਼ਨ ਨੂੰ ਮਿਲਣੇ ਆ ਜੀ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਜਿੰਨੀ ਛੇਤੀ ਆਪਾਂ ਸਿਟੀਜ਼ਨ ਬਣੋ, ਵੋਟਾਂ ਜ਼ਰੂਰ ਪਾਓ, ਕਿਉਂਕਿ ਵੋਟਾਂ ਨਾਲੇ ਸਾਡੀ ਗਿਣਤੀ ਪਤਾ ਲੱਗਣਾ ਹੈ। ਹੁਣ ਅਸੀਂ ਪਿੱਛੇ ਮਤਲਬ ਵੋਟ ਪੰਜਾਬੀ ਭਰਦੇ ਸੀ ਤੇ ਸਹੀ ਕਹਿੰਦੇ ਮੈਨੂੰ ਤਾਂ ਇੰਗਲਿਸ਼ ਆਉਂਦੀ ਹੈ ਜੀ, ਮੈਨੂੰ ਲੋੜ ਨਹੀਂ ਹੈ। ਲੋੜ ਤੁਹਾਨੂੰ ਨਹੀਂ, ਤੁਹਾਨੂੰ ਵੀ ਆ ਸਾਨੂੰ ਵੀ। ਅਸੀਂ ਇਸੇ ਕਰਕੇ ਜੇ ਅਸੀਂ ਪੰਜਾਬੀ 'ਚ ਭਰੀਏ ਸਾਡੀ, ਤਦੇ ਇਹਨਾਂ ਨੂੰ ਲਿਖਤੀ ਰੂਪ 'ਚ ਪਤਾ ਲੱਗੇ ਵੀ ਸਾਡੀ ਆਬਾਦੀ ਕਿੰਨੀ ਆ ਜੀ।
ਤਦੇ ਸਾਨੂੰ ਬੈਨੀਫਿਟਸ ਮਿਲਣੇ ਆ, ਨਹੀਂ ਤਾਂ ਚਲੋ ਇੰਗਲਿਸ਼ ਤਾਂ ਮਾੜਾ ਮੋਟਾ ਸਾਰਾ ਹੱਥ ਮਾਰ ਲੈਂਦੇ। ਦੂਸਰੀ ਪੰਜਾਬੀ ਦੇ ਜਿਹੜੇ ਬਜ਼ੁਰਗ ਵੀ ਹੈਗੇ ਇੱਥੇ ਸਾਰੇ ਕਾਉਂਟੀ ਦੇ ਆਪਣੇ ਵੀਰ ਦੀ ਲਾਇਬ੍ਰੇਰੀ 'ਤੇ ਪੰਜਾਬੀ ਵਿੱਚ ਕਲਾਸਾਂ ਲੱਗਦੀਆਂ ਹਨ, ਉਹ ਫ੍ਰੀ, ਮਤਲਬ ਕੋਈ ਪੈਸਾ ਚਾਰਜ ਨਹੀਂ ਕਰਦੇ, ਫ੍ਰੀ ਕਲਾਸਾਂ ਨਾਲ ਤੁਹਾਨੂੰ ਸਿਟੀਜ਼ਨਸ਼ਿਪ ਦੇ ਟੈਸਟ ਵਾਸਤੇ ਤੁਹਾਨੂੰ ਰੈਡੀ ਕਰਦੇ ਆ ਉਹ ਜੀ। ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦੇ, ਅਸੀਂ ਸਾਡਾ ਚਾਹੀਦਾ ਇਹਨਾਂ ਤੋਂ ਬੈਨੀਫਿਟ ਲੈ ਲਏ ਜਿੰਨੇ ਸਾਨੂੰ ਮਿਲਦੇ ਆ ਜੀ। ਤੇ ਜੇ ਜੇ ਅਸੀਂ ਏਦਾਂ ਵਿਸਲੋ ਕੇ ਬੈਠੇ ਰਹੇ, ਕੁਛ ਨਾ ਕੀਤਾ, ਉਹਨੇ ਸਾਨੂੰ ਘਰ ਨੂੰ ਆ ਕੇ ਦੇਣਾ ਨਹੀਂ ਸਾਨੂੰ ਬੈਨੀਫਿਟ, ਸਾਨੂੰ ਹੱਕ ਜਿੱਦਾਂ ਕਹਿੰਦੇ ਲੈਣੇ ਪੈਂਦੇ, ਖੋਣੇ ਪੈਂਦੇ ਆ ਜੀ 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 ਜੀ। ਤੇ ਇਹ ਬਹੁਤ ਜ਼ਰੂਰੀ ਆ ਵੀ ਮਤਲਬ ਸਾਰੇ ਸਿਟੀਜ਼ਨ ਬਣੋ ਜ਼ਰੂਰ, ਵੋਟ ਵਾਸਤੇ ਰਜਿਸਟਰ ਕਰੋ, ਵੋਟ ਜ਼ਰੂਰ ਪਾਓ, ਤੇ ਵੋਟਾਂ ਜਿਹੜੀਆਂ ਪੰਜਾਬੀ ਵਿੱਚ ਰਜਿਸਟਰ ਕਰੋ ਆਪਣੀਆਂ ਤੁਸੀਂ। ਬਿਲਕੁਲ ਜ਼ਰੂਰੀ ਬੇਨਤੀ, ਕੋਈ ਇੰਗਲਿਸ਼ ਜਾਣਦਾ ਜਾਂ ਨਹੀਂ ਜਾਣਦਾ, ਤੇ ਇਹ ਬਹੁਤ ਜ਼ਰੂਰੀ ਹੈ। ਤਦੇ ਸਾਨੂੰ ਇਹਨਾਂ ਗਿਣਤੀ ਦਾ ਪਤਾ, ਸਾਡੀ ਪਤਾ ਲੱਗ ਕਿੰਨੀ ਪਰਸੈਂਟੇਜ, ਨਹੀਂ ਤਾਂ ਨਹੀਂ ਮੂੰਹ ਜ਼ਬਾਨੀ ਕੋਈ ਨਹੀਂ ਮੰਨਦਾ। ਹੁਣ ਇਸੇ ਕਰਕੇ ਤਾਂ ਮੈਂ 5 ਤੋਂ 3% ਕੀਤੀ, ਜੇ ਹੁਣ 3% ਸਾਡੀਆਂ ਉੱਥੇ ਰਜਿਸਟਰ ਵੋਟਾਂ ਨਾ ਹੋਈਆਂ, ਉਹਨੇ ਕਹਿਣਾ ਵੀ ਝੂਠੇ ਹੀ ਬੋਲਦੇ ਕਰੇ। ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ ਹੈ, ਤੇ ਮੈਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦਾ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਇੱਕ ਕਾਲ ਵੀ ਵੀਰ ਜੀ ਕਰਕੇ ਹਟਿਆ, ਕਹਿੰਦੇ ਅਜੇ ਮਸ਼ੀਨ ਬੋਲਦੀ ਆ, ਤੇ ਸੋ ਸਵਾਲ ਜਿਹੜੇ ਉਹ ਤੁਸੀਂ ਧਿਆਨ ਦੇ ਨਾਲ ਸੁਣ ਕੇ ਉਹਦੇ ਹਿਸਾਬ ਨਾਲ ਯੈਸ ਨੋ ਆਨਸਰ ਜਿਹੜਾ ਉਹ ਤੁਸੀਂ ਉੱਥੇ ਕਰਨਾ ਆ। ਤੇ ਪਿਛਲੀ ਵਾਰ ਵਾਂਗੂ ਇਸ ਵਾਰੀ ਵੀ ਕਹਿੰਦੇ ਆ, ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦੇ ਨਾਲ। ਕੋਈ ਵੀ ਜਾਣਾ ਜਿਹੜਾ ਕੈਲੀਫੋਰਨੀਆ ਦਾ ਨਿਵਾਸੀ ਆ, ਉਹ ਇੱਥੇ ਜਿਹੜਾ ਕੰਮ ਕਰਦਾ ਹੈ, ਟੈਕਸ ਭਰਦਾ ਆ, ਉਹ ਜਿਹੜੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਇਹਦੇ ਵਿੱਚ ਜਿਹੜੀ ਕਾਲ ਕਰ ਸਕਦਾ ਹੈ ਗਵਰਨਰ ਜੈਰੀ ਬਰਾਊਨ ਨੂੰ। ਉਹਨਾਂ ਨੇ ਉੱਥੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਆ ਉਹ ਨਹੀਂ ਪੁੱਛਣਾ ਨਹੀਂ, ਸਿਰਫ ਵੱਧ ਤੋਂ ਵੱਧ ਉਹਨਾਂ ਨੇ ਪੁੱਛਣਾ ਵੀ ਤੁਸੀਂ ਕਿਹੜੇ ਜ਼ਿਪ ਕੋਡ ਤੋਂ, ਤਾਂ ਨਾਮ ਕੀ ਆ ਤੁਹਾਡਾ। ਕਈ ਵਾਰੀ ਤਾਂ ਨਾਮ ਹੀ ਨਹੀਂ ਪੁੱਛਦੇ ਹੈਗੇ ਯਾਰ, ਜਦੋਂ ਜ਼ਿਆਦਾ ਕਾਲਾਂ ਆ ਰਹੀਆਂ ਹੁੰਦੀਆਂ। ਸੋ ਬਿਲਕੁਲ ਇਹ ਹਰ ਇੱਕ ਜਿਹੜਾ ਸਾਡਾ ਪੰਜਾਬੀ ਭੈਣ ਭਰਾ, ਬਜ਼ੁਰਗ, ਬੱਚੇ ਜਿੰਨੇ ਵੀ ਸੁਣ ਰਹੇ ਆ ਪੰਜਾਬੀ ਰੇਡੀਓ USA ਨੂੰ, ਜ਼ਰੂਰ ਇਸ ਨੰਬਰ ਦੇ ਉੱਤੇ ਜਿਹੜਾ ਆ ਗਵਰਨਰ ਦੇ ਆਫਿਸ ਦਾ ਕਾਲ ਕਰਕੇ AB 3179 ਵੀ ਉਸ ਬਿੱਲ ਜਿਹੜਾ ਆ 3179 ਜੀ, ਵੀ ਉਸ ਬਿੱਲ ਨੂੰ ਸਾਈਨ ਕਰੋ ਤੇ ਉਸ ਨੂੰ ਕਾਨੂੰਨ ਬਣਾਓ। ਸਪੋਰਟ ਕਰਦੇ ਵੀ ਸਾਈਨ ਦਾ ਬਿੱਲ AB 3179 ਇਨਟੂ ਲਾ। ਇਹ ਲਾਈਨ ਜਿਹੜੀ ਆ ਤੁਸੀਂ ਉੱਥੇ ਬੋਲਣੀ ਆ ਵੀ ਸਾਈਨ ਦਾ ਬਿੱਲ AB 3179 ਇਨਟੂ ਲਾ। ਵੀ ਅਸੀਂ ਤੁਹਾਨੂੰ ਜਿਹੜੀ ਉਹ ਬੇਨਤੀ ਕਰਦੇ ਹਾਂ ਇਸ ਚੀਜ਼ ਦੇ ਲਈ। ਸੋ ਉਹਨਾਂ ਦਾ ਨੰਬਰ ਆਫਿਸ ਦਾ ਆ 9164452841 916 445 2841। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ, ਤੇ ਫਿਰ ਇਸ ਤੋਂ ਬਾਅਦ ਵਿੱਚ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਖਬਰ ਆ ਆਈਸ ਦੇ ਨਾਲ ਸੰਬੰਧਿਤ ਆ, ਉਹ ਆਪਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਵਾਂਗੇ। ਸਰੋਤਿਓ ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਇੰਡੀਅਨ ਨੈਸ਼ਨਲ ਲੋਕ ਦਲ INLD ਹਰਿਆਣਾ ਦੇ MLA ਅਤੇ ਹਰਿਆਣਾ ਦੀ ਆਪੋਜੀਸ਼ਨ ਪਾਰਟੀ ਦੇ ਲੀਡਰ ਸ਼੍ਰੀ ਅਭੈ ਸਿੰਘ ਚੌਟਾਲਾ ਅਮਰੀਕਾ ਵਿੱਚ ਆ ਰਹੇ ਹਨ। ਉਹ 30 ਅਗਸਤ ਦਿਨ ਵੀਰਵਾਰ ਨੂੰ ਰਾਇਲ ਇੰਡੀਅਨ ਕੁਜ਼ੀਨ ਐਂਡ ਬੈਂਕਟ ਹਾਲ 7610 ਪੈਸੀਫਿਕ ਐਵਨਿਊ B1 ਸਟਾਕਟਨ ਵਿਖੇ ਸ਼ਾਮੀ 7 ਵਜੇ ਲੋਕਾਂ ਦੇ ਸਨਮੁਖ ਹੋਣਗੇ। ਹੋਰ ਜਾਣਕਾਰੀ ਲਈ ਸੰਪਰਕ ਸ਼ਰਨਜੀਤ ਸਿੰਘ 9167122462 916 712 2462। ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ INLD ਦੇ MLA ਅਤੇ ਹਰਿਆਣਾ ਦੀ ਅਸੈਂਬਲੀ ਦੇ ਆਪੋਜੀਸ਼ਨ ਲੀਡਰ ਸ਼੍ਰੀ ਅਭੈ ਚੌਟਾਲਾ 30 ਅਗਸਤ ਦਿਨ ਵੀਰਵਾਰ ਨੂੰ ਸ਼ਾਮੀ 7 ਵਜੇ ਰਾਇਲ ਇੰਡੀਅਨ ਕੁਜ਼ੀਨ ਐਂਡ ਬੈਂਕਟ 7610 ਪੈਸੀਫਿਕ ਐਵਨਿਊ ਸਟਾਕਟਨ ਵਿਖੇ ਆ ਰਹੇ ਹਨ। ਹੋਰ ਜਾਣਕਾਰੀ ਲਈ ਕਾਲ ਸ਼ਰਨਜੀਤ ਸਿੰਘ 9167122462 916 712 2462। R&H ਟਰੱਕਿੰਗ GTP ਐਕਸਪ੍ਰੈਸ ਮੰਡੀਰਾ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਜ਼ ਅਤੇ ਸੋਲੋ ਡਰਾਈਵਰਜ਼ ਦੀ ਜ਼ਰੂਰਤ ਹੈ। ਟੀਮ ਡਰਾਈਵਰਜ਼ ਨੂੰ 55 ਸੈਂਟ ਪਰ ਮਾਈਲ ਅਤੇ ਸੋਲੋ ਡਰਾਈਵਰਜ਼ ਨੂੰ 45 ਸੈਂਟ ਪਰ ਮਾਈਲ ਮਿਲਣਗੇ। ਕੈਲੀਫੋਰਨੀਆ ਤੋਂ ਫਲੋਰੀਡਾ, ਲੂਜ਼ੀਆਨਾ ਦੇ ਪੱਕੇ ਲੋਡ ਹਨ। ਕੈਲੀਫੋਰਨੀਆ ਵਿੱਚ ਹੁੱਕ ਐਂਡ ਡ੍ਰੌਪ ਦੇ ਯਾਰਡ ਟੂ ਯਾਰਡ ਲੋਡਸ ਹਨ। ਇਹ ਬ੍ਰੋਕਰੇਜ ਦਾ ਕੰਮ ਵੀ ਕਰਦੇ ਹਨ ਤੇ ਟਰੱਕ ਲੀਜ਼ ਤੇ ਵੀ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ DJ 559 514 5653 559 514 5653 ਜਾਂ ਜੈਸੀ 559 514 2663 559 514 2663।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਜੀ। ਇੱਕ ਵਾਰੀ ਫਿਰ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਸਾਡੀ ਬ੍ਰੇਕ ਦੇ ਦੌਰਾਨ ਇੱਕ ਕਾਲਰ ਦੀ ਕਾਲ ਆਈ ਸੀ ਵੀ ਜਦੋਂ ਤੁਸੀਂ ਕਿਸੇ ਵੱਡੇ ਸਟੋਰ 'ਚ ਵੀ ਜਾਂਦੇ ਆ, ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਕਰੋ ਵੀ ਤੁਹਾਡੇ ਕੋਲ ਪੰਜਾਬੀ ਸਪੀਕਿੰਗ ਪਰਸਨ ਹੈਗਾ ਜਾਂ ਨਹੀਂ। ਸੋ ਉਹਦੇ ਨਾਲ ਕੀ ਹੋਊਗਾ ਵੀ ਜ਼ਿਆਦਾ ਲੋਕ ਪੁੱਛੂਗੇ, ਉਹ ਪੰਜਾਬੀ ਸਪੀਕਿੰਗ ਪਰਸਨ ਜਿਹੜੇ ਆ ਉਹ ਹਾਇਰ ਕਰਨਗੇ। ਸੋ ਬਹੁਤ ਸਾਰੇ ਜਿਹੜੇ ਵੱਡੇ ਸਟੋਰ ਹੈਗੇ, ਵਾਲਮਾਰਟ ਆ, ਇੱਦਾਂ ਦੇ ਕੋਸਕੋ ਆ ਜਾਂ ਹੋਰ ਆ, ਕਿਤੇ ਵੀ ਤੁਸੀਂ ਜਾਂਦੇ, ਬੈਂਕਾਂ ਆ ਚਾਹੇ, ਤੇ ਜੇ ਕਿਤੇ ਤੁਸੀਂ ਕੈਨੇਡਾ ਵੱਲ ਜਾਓ ਤੇ ਉੱਥੇ ਵਾਲਮਾਰਟ 'ਚ ਜੇ ਇੱਕ ਉੱਪਰ ਇੰਗਲਿਸ਼ 'ਚ ਲਿਖਿਆ ਆ ਪ੍ਰਾਈਸ, ਤੇ ਥੱਲੇ ਪੰਜਾਬੀ 'ਚ ਵੀ ਲਿਖਿਆ ਆ, ਪੰਜਾਬੀ 'ਚ ਲੇਨਸ ਲਿਖੀ, ਸਾਰਾ ਕੁਛ ਲਿਖਿਆ ਆ। ਸੋ ਉਹਦੇ ਨਾਲ ਇਹ ਆ ਵੀ ਚਲੋ ਨਾਲੇ ਇੰਪਲੋਇਮੈਂਟ ਵਧੂਗੀ, ਆਪਣਾ ਕੋਈ ਬੰਦਾ ਕੰਮ ਤੇ ਲੱਗੂਗਾ। ਹਾਂਜੀ, ਬੰਦਾ ਕੰਮ ਤੇ ਲੱਗੂਗਾ। ਬੈਂਕ ਦੇ ਵਿੱਚ ਵੀਰ ਕੰਮ ਕਰਦਾ ਸੀ, ਕਹਿੰਦਾ ਹੁਣ ਜਦੋਂ ਮੈਂ ਉੱਥੇ ਪਹਿਲਾਂ ਸੀਗਾ ਪੰਜਾਬੀ ਜਿਹੜਾ ਸਪੀਕਿੰਗ ਵਾਲਾ, ਤੇ ਮੇਰੇ ਮਗਰੋਂ ਉਹਨਾਂ ਨੇ 2 ਫਿਰ ਹੋਰ ਹਾਇਰ ਕੀਤੇ। ਉਹਦੇ ਨਾਲ ਕੀ ਆ, ਉਹਨਾਂ ਦੇ ਕਸਟਮਰ ਵੀ ਵੱਧਦੇ ਆ, ਵੀ ਉਹਨਾਂ ਨੂੰ ਪਤਾ ਹੈ ਵੀ ਲੋਕ ਈਜ਼ੀ ਲੱਗਦੇ। ਕਹਿੰਦੇ ਸ਼ਾਈ ਨਾ ਹੋਵੋ, ਸੰਗਿਆ ਨਾ ਕਰੋ, ਉਹਨਾਂ ਨੂੰ ਕਿਹਾ ਕਰੋ। ਹੁਣ ਜਿਹੜੇ ਕੋਈ ਸਪੈਨਿਸ਼ ਬੋਲਣ ਵਾਲੇ ਹੁੰਦੇ, ਕੋਈ ਰਸ਼ੀਅਨ ਬੋਲਣ ਵਾਲੇ ਹੁੰਦੇ ਆ, ਕੋਈ ਹੋਰ ਭਾਸ਼ਾਵਾਂ ਬੋਲਣ ਵਾਲੇ, ਬੋਲੀਆਂ ਬੋਲਣ ਵਾਲੇ ਹੁੰਦੇ ਆ, ਉਹਨਾਂ ਦੇ ਬੰਦੇ ਉੱਥੇ ਹੁੰਦੇ ਆ। ਅਗਲਿਆਂ ਨੂੰ ਕੀ ਆ, ਅਗਲਾ ਫਿਰ ਕਹਿੰਦਾ ਵੀ ਹਾਂ ਆਪਣਾ ਬੰਦਾ ਉੱਥੇ ਹੈਗਾ ਆ, ਆਪਾਂ ਉੱਥੇ ਜਾ ਕੇ ਉਹਨੂੰ ਪੁੱਛ ਲਾਂਗੇ। ਈਜ਼ੀ ਜਿਹੜਾ ਉਹ ਬੰਦੇ ਨੂੰ ਰਹਿੰਦਾ ਆ, ਉਹਨਾਂ ਦਾ ਬਿਜ਼ਨਸ ਜਿਹੜਾ ਉਹਦੇ ਨਾਲ ਜਿਹੜਾ ਉਹ ਵੱਧਦਾ ਆ। ਕਿਉਂਕਿ ਕੱਲ ਨੂੰ ਮੈਂ ਜਾਊਂਗਾ ਇਹੋ ਜਿਹੀ ਥਾਂ ਦੇ ਉੱਤੇ, ਤਾਂ ਉਹਨਾਂ ਨੇ ਕਹਿਣਾ ਵੀ ਹਾਂ ਵੀ ਚੰਗੀ ਗੱਲ, ਉੱਥੇ ਜਾਈ, ਆਪਣੇ ਆਪ ਉਹਨਾਂ ਦੀ ਮਸ਼ਹੂਰੀ ਜਿਹੜੀ ਉਸ ਦੇ ਨਾਲ ਕੋਈ ਵੀ ਆ, ਚਾਹੇ ਸਟੋਰ ਆ, ਚਾਹੇ ਬੈਂਕਾਂ ਆ, ਚਾਹੇ ਕਾਰ ਡੀਲਰ ਆ, ਕਿਸੇ ਤਰ੍ਹਾਂ ਦਾ ਵੀ, ਕਿਉਂਕਿ ਬਿਜ਼ਨਸ ਤਾਂ ਆਪਣੇ ਲੋਕ ਸਾਰੀ ਜਗ੍ਹਾ ਹੀ ਕਰਦੇ ਆ, ਪੈਸੇ ਤਾਂ ਖਰਚਦੇ ਹੀ ਆ। ਸੋ ਬਿਲਕੁਲ ਜਿਹੜੇ ਆਪਣੇ ਬਿਜ਼ਨਸ ਓਨਰ ਵੀ ਆ, ਜਦੋਂ ਤੁਸੀਂ ਆਪਣੀਆਂ ਬੈਂਕਾਂ 'ਚ ਜਾਂਦੇ ਆ, ਉਹਨਾਂ ਨੂੰ ਕਹੋ ਵੀ ਯਾਰ ਐਡੇ ਪੰਜਾਬੀਆਂ ਦੇ ਬਿਜ਼ਨਸ ਆ, ਤੁਹਾਡੇ ਕੋਲ ਪੰਜਾਬੀ ਸਪੀਕਿੰਗ ਬੰਦਾ ਹੈਗਾ ਜੀ। ਸੋ ਉਹਦੇ ਨਾਲ ਇਹ ਆ ਵੀ ਆਪਣੇ ਹੋਰ ਭੈਣਾਂ ਭਰਾਵਾਂ ਦੀ ਜਿਹੜੀ ਮਦਦ ਹੋਊਗੀ। ਹੁਣ ਆਪਾਂ ਇੱਥੇ ਕਿੰਨੇ ਸਟੋਰ ਵਾਲੇ ਆਪਣੇ ਬੰਦੇ ਕੋਈ ਸਪੈਨਿਸ਼ ਬੰਦਾ ਹਾਇਰ ਕਰਦੇ ਆ, ਜਾਂ ਆਪ ਸਪੈਨਿਸ਼ ਜਿਹੜੀ ਉਹ ਸਿੱਖਦੇ ਆ, ਕੁਛ ਨਾ ਕੁਛ ਕਰਦੇ ਹੀ ਆ ਵੀ, ਕਿਉਂਕਿ ਉਹਨਾਂ ਨੇ ਕੇਟਰ ਕਰਨਾ ਆ, ਉਹਨਾਂ ਦਾ ਜਿਹੜਾ ਉਹਨਾਂ ਨੇ ਬਿਜ਼ਨਸ ਲੈਣਾ ਆ। ਸੋ ਉਸੇ ਤਰੀਕੇ ਦੇ ਨਾਲ ਤੁਸੀਂ ਸ਼ੋਅ ਕਰੋ ਵੀ ਅਸੀਂ ਇੱਥੇ ਮੌਜੂਦ ਹਾਂ, ਤੇ ਉਹਨਾਂ ਨੇ ਤੁਹਾਡਾ ਬਿਜ਼ਨਸ ਲੈਣ ਦੇ ਲਈ ਹਰ ਇੱਕ ਹੀਲਾ ਵਸੀਲਾ ਜਿਹੜਾ ਕਰਨਾ ਹੈ। ਐਵਰੀਥਿੰਗ ਫਿਰ ਅਬਾਊਟ ਦੈਟ ਕਲਰ ਗ੍ਰੀਨ ਆ ਜਾਂਦਾ ਹੈ ਨਾ, ਵੀ ਉਹ ਗ੍ਰੀਨ ਦੇ ਪਿੱਛੇ ਜੜ ਜਾਣਾ। ਤੇ ਹਰਜੋਤ ਸਿੰਘ ਜੀ, ਆਪਾਂ ਜਿਹੜੀ ਆਈਸ ਦੇ ਬਾਰੇ ਜਿਹੜੀ ਗੱਲ ਕਰਦੇ, ਕਿਉਂਕਿ ਸਮਾਂ ਆਪਣਾ ਸਮਾਪਤੀ ਵੱਲ ਨੂੰ ਬਿਲਕੁਲ। ਸੋ ਜੇ ਆਈਸ ਦੀ ਖਬਰ ਸਾਂਝੀ ਕਰਦੇ ਜਾਈਏ, ਆਈਸ ਵਾਲਿਆਂ ਨੇ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਕੱਲ ਟੈਕਸਸ ਦੇ ਵਿੱਚ ਇੱਕ ਟ੍ਰੇਲਰ ਮੈਨੂਫੈਕਚਰਿੰਗ ਪਲਾਂਟ ਆ, ਉੱਥੇ ਛਾਪਾ ਮਾਰਿਆ, ਤੇ 100 ਤੋਂ ਵੱਧ ਲੋਕ ਜਿਹੜੇ ਉੱਥੇ ਕੰਮ ਕਰਦੇ ਸੀ ਉਹ ਫਰੋਜੂਲੈਂਟ ਆਈਡੈਂਟੀਫਿਕੇਸ਼ਨ ਡਾਕੂਮੈਂਟਸ ਤੇ ਕਰਦੇ ਸੀ। ਮਤਲਬ ਵੀ ਬੰਦੇ ਹੋਰ ਸੀ, ਡਾਕੂਮੈਂਟਸ ਕਿਸੇ ਦੇ ਉਹ ਵਰਤ ਕੇ ਜਾਂ ਉਹਨਾਂ ਨੇ ਨਕਲੀ ਬਣਾਏ ਸੀ, ਉੱਥੇ ਕੰਮ ਕਰਦੇ ਸੀ। ਤੇ 100 ਦੇ ਕਰੀਬ ਲੋਕ ਆ ਜਿਹੜੇ ਉਸ ਮੈਨੂਫੈਕਚਰਿੰਗ ਪਲਾਂਟ ਦੇ ਵਿੱਚੋਂ ਆਈਸ ਵਾਲਿਆਂ ਨੇ ਫੜੇ ਹੈਗੇ ਆ। ਸੋ ਕੈਟਰੀਨਾ ਵਰਗਰ ਜਿਹੜੇ ਸਪੈਸ਼ਲ ਏਜੰਟ ਆ ਇੰਚਾਰਜ ਹੋਮਲੈਂਡ ਸਿਕਿਉਰਿਟੀ ਦੇ ਡੈਲਸ ਆਫਿਸ ਦੇ, ਉਹ ਕਹਿੰਦੇ ਵੀ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਤੇ ਅਸੀਂ ਜਾ ਕੇ ਛਾਪਾ ਮਾਰਿਆ। ਇਹ ਬਹੁਤ ਵੱਡੀ ਕੰਪਨੀ ਆ ਜਿਹੜੀ ਟਰੱਕ ਟ੍ਰੇਲਰ ਬਣਾਉਂਦੀ ਆ। 500 ਦੇ ਕਰੀਬ ਇਹਨਾਂ ਦੇ ਜਿਹੜੇ EMPLOYEE ਹੈਗੇ ਆ, ਤੇ ਜਿਹਦੇ ਵਿੱਚੋਂ 100 ਦੇ ਕਰੀਬ ਜਿਹੜੇ EMPLOYEE ਆ ਉਹ ਇਲੀਗਲ ਜਾਂ ਅਨਡਾਕੂਮੈਂਟਡ ਸੀਗੇ, ਜਿਹੜੇ ਕਿ ਕਿਸੇ ਹੋਰ ਦੀਆਂ ਆਈਡੀਆਂ ਵਰਤ ਰਹੇ ਸੀ। ਸੋ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਅਗਰ ਕੋਈ ਇਸ ਤਰ੍ਹਾਂ ਕਿਤੇ ਕੰਮ ਵੀ ਕਰਦਾ ਆ ਜਾਂ EMPLOYER ਨੇ ਰੱਖੇ ਆ, ਤੇ ਤੁਹਾਨੂੰ ਖਤਰਾ ਹੋ ਸਕਦਾ ਹੈਗਾ ਆ। ਬਿਲਕੁਲ, ਇਹ ਪਹਿਲੀ ਦੀ ਨਹੀਂ, ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਜਿਹੜੀ ਆਈਸ ਨੇ ਜਿਹੜੀ ਛਾਪੇਮਾਰੀ ਜਿਹੜੀ ਉਹ ਕੀਤੀ ਆ, ਤੇ ਬਾਰ-ਬਾਰ ਜਿਹੜੀ ਉਹ ਕਰਦੇ ਆ ਰਹੇ ਨੇ। ਤੇ ਜਿੱਦਾਂ ਹੁਣ ਤੁਸੀਂ ਦੱਸਿਆ ਵੀ 100 ਤੋਂ ਵੱਧ, ਤਕਰੀਬਨ 100 ਬੰਦਾ ਜਿਹੜਾ ਉਹਨਾਂ ਨੇ ਉੱਥੇ ਜਿਹੜਾ ਗ੍ਰਿਫਤਾਰ ਉਹਨਾਂ ਨੇ ਕੀਤਾ ਹੋਇਆ ਆ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹ ਐਕਚੁਅਲੀ ਜਿਹੜੇ ਹੋਗਨ ਹੈਗੇ ਆ ਹੋਮਲੈਂਡ ਸਿਕਿਉਰਿਟੀ ਦੇ, ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਡੀ ਪ੍ਰਾਇਓਰਿਟੀ ਹੁਣ ਅਨਡਾਕੂਮੈਂਟਡ ਬੰਦਿਆਂ ਨੂੰ ਫੜਨ ਨਾਲੋਂ ਜਿਹੜੇ EMPLOYER ਹੈਗੇ ਆ, ਜਿਹੜੇ ਬਿਜ਼ਨਸ ਓਨਰਸ ਆ, ਉਹਨਾਂ ਦੇ ਪਿੱਛੇ ਜ਼ਿਆਦਾ ਹੈਗੀ ਆ। ਪਿੱਛੇ ਜੇ ਟੈਨੇਸੀ ਦੇ ਵਿੱਚ ਵੀ ਜਿਹੜੀ ਸਟੇਟ ਆ, ਉੱਥੇ ਇੱਕ ਮੀਟ ਪੈਕਿੰਗ ਪਲਾਂਟ ਸੀ, ਉੱਥੇ ਜਦੋਂ ਛਾਪਾ ਮਾਰਿਆ ਸੀ ਕੁਛ ਦਰਜਨਾਂ ਲੋਕ ਜਿਹੜੇ ਫੜੇ ਗਏ ਸੀ, ਤੇ ਉਹ ਤੋਂ ਬਾਅਦ 500 ਦੇ ਕਰੀਬ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਸਕੂਲਾਂ 'ਚ ਜਾਣਾ ਬੰਦ ਕਰ ਦਿੱਤਾ ਸੀ ਵੀ ਕਿਤੇ ਸਾਨੂੰ ਸਕੂਲ ਦੇ ਬਾਹਰੋਂ ਨਾ ਫੜ ਲੈਣ। ਸੋ ਇਹ ਹੁਣ ਇਸ ਟਾਈਮ ਦੇ ਉੱਤੇ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਤੇ ਆਈਸ ਵਾਲੇ ਆ, ਉਹਨਾਂ ਦੀ ਪ੍ਰਾਇਓਰਟੀ ਬਣੀ ਹੋਈ ਆ ਵੀ ਜਿਹੜੇ ਅਨਡਾਕੂਮੈਂਟਡ ਬੰਦੇ ਜਾਂ ਗਲਤ ਆਈਡੀਆਂ ਵਰਤ ਕੇ ਜਿਹੜੇ ਕਿਸੇ ਬਿਜ਼ਨਸ ਤੇ ਕੰਮ ਕਰਦੇ ਆ, ਉੱਥੇ ਕਿਤੇ ਨਾ ਕਿਤੇ ਛਾਪਾ ਪੈ ਸਕਦਾ ਆ। ਤੇ ਇਹ ਸਭ ਤੋਂ ਪਹਿਲਾਂ ਇਹ ਜਿਹੜਾ ਕੰਮ ਹੈਗਾ ਆ 2009 ਦੇ ਵਿੱਚ ਸ਼ੁਰੂ ਹੋਇਆ ਸੀ। ਸੋ ਕਈ ਕਹਿਣਗੇ
ਦੇਖੋ ਜੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਰਤਾ ਉਹ ਕਰਤਾ। ਸੋ ਇਹ ਕੰਮ ਜਦੋਂ ਡੈਮੋਕ੍ਰੈਟਿਕ ਗਵਰਨਮੈਂਟ ਪਾਵਰ 'ਚ ਸੀ ਉਦੋਂ ਹੀ ਸ਼ੁਰੂ ਹੋਇਆ ਸੀ। 2009 ਦੇ ਵਿੱਚ 1600 ਦੇ ਕਰੀਬ ਜਿਹੜੇ ਆ ਬਿਜ਼ਨਸਿਸ ਉਹਨਾਂ 'ਚ ਛਾਪੇ ਪਏ ਸੀ। ਉਹ ਤੋਂ ਬਾਅਦ ਫਿਰ 2011 'ਚ 1471 ਦੇ ਕਰੀਬ, ਫਿਰ ਘਟਦੇ ਗਏ ਤੇ 2016 ਦੇ ਵਿੱਚ ਸਿਰਫ 100 ਕੁ ਬਿਜ਼ਨਸ ਦੇ ਉੱਤੇ ਹੀ 1 ਸਾਲ ਦੇ ਉੱਤੇ ਛਾਪੇ ਪਏ ਸੀ। ਤੇ 2018 ਦੇ ਵਿੱਚ ਹੁਣ ਸਾਲ 2018 ਦੇ ਵਿੱਚ ਅਗਸਤ ਮਹੀਨੇ ਦੇ ਐਂਡ ਤੱਕ ਆਪਾਂ ਕਹਿ ਸਕਦੇ 610 ਬਿਜ਼ਨਸਿਸ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੇ ਛਾਪੇ ਪੈ ਚੁੱਕੇ ਹੈਗੇ ਆ। ਤੇ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਫੜੇ ਗਏ ਹੈਗੇ ਆ। ਇਹਨਾਂ 'ਚ ਕਈ 7-11 ਵੀ ਸੀਗੇ ਨਿਊਯਾਰਕ ਦੇ ਵਿੱਚ। ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਟੈਨਸੀ ਦੇ ਵਿੱਚ ਬਹੁਤ ਵੱਡਾ ਮੀਟ ਪਲਾਂਟ ਸੀ। ਤੇ ਹੁਣ ਕੱਲ ਜਿਹੜਾ ਆ ਟੈਕਸਸ ਦੇ ਵਿੱਚ ਇੱਕ ਟ੍ਰੇਲਰ ਮੈਨੂਫੈਕਚਰਿੰਗ ਦਾ ਬਹੁਤ ਵੱਡੀ ਕੰਪਨੀ ਸੀ ਜਿੱਥੇ ਛਾਪਾ ਪਿਆ ਆ। ਜੀ ਬਿਲਕੁਲ। ਤੇ ਇਹਦੇ ਨਾਲ ਹੀ ਜਿਹੜਾ ਆਪਾਂ ਦੱਸਦੇ ਜਾਈਏ ਵੀ ਪਿਛਲੇ ਦਿਨਾਂ ਦੇ ਵਿੱਚ ਯਾਦ ਹੋਵੇਗਾ ਸਭ ਨੂੰ, ਇੱਕ ਜਿਹੜੇ ਜੱਜ ਸੀ ਉਹਨਾਂ ਨੇ ਆਈਸ ਨੂੰ ਇਹ ਕਹਿ ਦਿੱਤਾ ਸੀਗਾ ਵੀ ਜਿਹੜੇ ਕੋਰਟ ਦੇ ਵਿੱਚ ਜਿਹੜਾ ਕੋਈ ਆਉਂਦਾ ਹੈ ਜਾਂ ਜਿਹੜਾ ਕੋਈ ਗ੍ਰੀਨ ਕਾਰਡ ਦੇ ਲਈ ਅਪਲਾਈ ਕਰ ਰਿਹਾ ਆ ਉਸ ਨੂੰ ਜਿਹੜਾ ਤੁਸੀਂ ਗ੍ਰਿਫਤਾਰ ਜਿਹੜਾ ਨਹੀਂ ਕਰ ਸਕਦੇ, ਉਸ ਨੂੰ ਅਰੈਸਟ ਜਿਹੜਾ ਤੁਸੀਂ ਨਹੀਂ ਕਰ ਸਕਦੇ। ਰੀਸੈਂਟਲੀ ਜਿਹੜੇ ਇੱਕ ਸੈਕਰਾਮੈਂਟੋ ਦੇ ਸੁਪੀਰੀਅਰ ਕੋਰਟ ਦੇ ਕਾਉਂਟੀ ਦੇ ਜਿਹੜੇ ਉਹ ਜੱਜ ਨੇ, ਜੱਜ ਡੀ ਐਲਬਾ, ਉਹਨਾਂ ਨੇ ਆਈਸ ਨੂੰ ਫਿਰ ਜਿਹੜੀ ਉਹ ਝਾੜ ਪਾਈ। ਉਹਨਾਂ ਨੇ ਕਾਫੀ ਕ੍ਰਿਟਿਸਾਈਜ਼ ਕੀਤਾ ਵੀ ਉਹਨਾਂ ਦੇ ਹੀ ਕੋਰਟ ਦੇ ਵਿੱਚ ਇੱਕ ਜਿਹੜਾ ਯੋਵਾਨੀ ਓਨਟੀਵੇਰਸ ਨਾਂ ਦਾ ਜਿਹੜਾ ਬੰਦਾ ਹੈ, ਜਿਹੜਾ ਪ੍ਰੋਸੀਡਿੰਗ ਜਿਹਦੀ ਚੱਲ ਰਹੀ ਸੀਗੀ, ਜਿਹੜਾ ਕੇਸ ਸੀਗਾ, ਉਸ ਨੂੰ ਆਈਸ ਵਾਲੇ ਅੰਦਰ ਉਹਦੇ ਕੋਰਟ ਦੇ ਵਿੱਚ ਆ ਕੇ ਗ੍ਰਿਫਤਾਰ ਕਰਨ ਆ ਗਏ ਸੀਗੇ। ਤੇ ਉਹਨੇ ਕਿਹਾ ਵੀ ਮੇਰੀ ਪੂਰੇ ਕੋਰਟ ਦੀਆਂ ਪ੍ਰੋਸੀਡਿੰਗਸ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਛਿੱਕੇ ਟੰਗ ਦਿੱਤੀਆਂ ਤੇ ਬਹੁਤ ਜ਼ਿਆਦਾ ਡਿਸਟਰਪਟਿਵ ਸੀਗਾ ਤੇ ਇੱਦਾਂ ਦਾ ਕੰਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਕਾਫੀ ਜਿਹੜੇ ਇਸ ਟਾਈਮ ਕਿਤੇ ਨਾ ਕਿਤੇ ਜੱਜ ਵੀ ਇਹਨਾਂ ਦੇ ਆਈਸ ਦੇ ਇਸ ਬਿਹੇਵੀਅਰ ਤੋਂ ਬਹੁਤ ਜਿਹੜੇ ਉਹ ਦੁਖੀ ਨੇ ਵੀ ਉਹਦਾ ਵੇਟ ਵੀ ਨਹੀਂ ਕਰਦੇ ਵੀ ਜਿਹੜਾ ਜੱਜ ਦਾ ਜਿਹੜਾ ਕੇਸ ਆ ਉਸ ਨੂੰ ਖਤਮ ਹੋਣ ਦਿੱਤਾ ਜਾਵੇ। ਕਿਉਂਕਿ ਰੀਸੈਂਟਲੀ ਇੱਕ ਜਿਹੜੇ ਆਈ ਥਿੰਕ ਓਰੇਗਨ ਸੀਗਾ ਕਿ ਵਾਸ਼ਿੰਗਟਨ ਦੇ ਇੱਕ ਜੱਜ ਨੇ ਆਪਣੇ ਚੈਂਬਰਸ ਦੇ ਰਾਹੀਂ ਇੱਕ ਬੰਦੇ ਨੂੰ ਜਿਹੜਾ ਉਹ ਬਾਹਰ ਵੀ ਕੱਢਿਆ ਸੀਗਾ। ਸੋ ਇਸ ਸਟੋਰੀ ਨੂੰ ਅਪਡੇਟ ਕਰਦੇ ਜਾਈਏ। ਕਹਿੰਦੇ ਵੀ ਟੋਟਲ ਅਰੈਸਟ 150 ਹੋ ਚੁੱਕੇ ਆ ਉਸ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਟੈਕਸਸ ਦੀ ਰੇਡ ਦੇ ਵਿੱਚ ਕਿਸੇ ਹੋਰ ਦੀ ਆਈਡੀ ਦੇ ਕੰਮ ਕਰਦੇ ਸੀ। ਤੇ ਇਹ ਕਹਿੰਦੇ ਪਿਛਲੇ 10 ਸਾਲਾਂ 'ਚ ਸਭ ਤੋਂ ਵੱਡੀ ਰੇਡ ਸੀਗੀ। ਤੇ ਕਹਿੰਦੇ ਭਈ ਕੰਪਨੀ ਵਾਲਿਆਂ ਨੂੰ ਪਤਾ ਸੀ ਵੀ ਜਿਹੜੇ ਸਾਡੇ ਇੰਪਲਾਈ ਕੰਮ ਕਰਦੇ ਹੈਗੇ ਆ ਉਹ ਹੋਰ ਕਿਸੇ ਦੀ ਆਈਡੀ ਜਾਂ ਕਿਸੇ ਦੀ ਸੋਸ਼ਲ ਸਿਕਿਉਰਿਟੀ ਲੈ ਕੇ ਗਲਤ ਕੰਮ ਕਰ ਰਹੇ ਹੈਗੇ ਆ, ਈਵਨ ਦੋ ਉਹ ਲੀਗਲੀ ਅਲਾਉਡ ਨਹੀਂ ਹੈਗੇ ਇੱਥੇ ਕੰਮ ਕਰਨ ਦੇ ਲਈ। ਸੋ ਮੈਨੂੰ ਲੱਗਦਾ ਵੀ ਇਹ ਹੁਣ ਕਹਿੰਦੇ ਵੀ ਅਸੀਂ ਕ੍ਰਿਮੀਨਲ ਚਾਰਜਸ ਜਿਹੜੇ ਲਾਊਗੇ ਇਹਦੇ ਉੱਤੇ। ਇਸੇ ਤਰ੍ਹਾਂ ਆਈਸ ਵਾਲਿਆਂ ਨੇ 2014 ਦੇ ਵਿੱਚ ਵੀ ਇੱਕ ਕੰਪਨੀ ਨੂੰ $4,45,000 ਦਾ ਫਾਈਨ ਕੀਤਾ ਸੀ ਤੇ ਜਿਹਦੇ ਤੇ 179 ਦੇ ਕਰੀਬ ਅਨਆਥੋਰਾਈਜ਼ਡ ਵਰਕਰ ਜਿਹੜੇ ਆ ਕੰਮ ਕਰਦੇ ਸੀਗੇ। ਜਿਹੜੀ ਲੋਡ ਟ੍ਰੇਲ ਕੰਪਨੀ ਆ, ਇਹ ਜਿਹੜੀ ਕੰਪਨੀ ਦੇ ਛਾਪਾ ਮਾਰਿਆ ਟ੍ਰੇਲਰ ਮੈਨੂਫੈਕਚਰਿੰਗ ਕੰਪਨੀ 1996 ਤੋਂ ਚੱਲ ਰਹੀ ਆ ਤੇ 500 ਤੋਂ ਵੱਧ ਇੰਪਲਾਈ ਆ ਇਹਦੇ। 100 ਏਕੜ ਜ਼ਮੀਨ ਦੇ ਵਿੱਚ ਇਹ ਜਿਹੜੀ ਆ ਕੰਪਨੀ ਹੈਗੀ ਆ। ਜੀ ਬਿਲਕੁਲ। ਤੇ ਜਿਹੜਾ ਆਪਣਾ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਸਮਾਪਤ ਆ। ਸੋ ਜਿਹੜਾ ਸਾਈਨ ਵਾਲੀ ਜਿਹੜਾ ਬਿੱਲ ਆ ਉਸ ਦੇ ਉੱਤੇ ਮੈਂ ਇੱਕ ਵਾਰੀ ਫਿਰ ਜਾਣਕਾਰੀ ਦਿੰਦਾ ਜਾਵਾਂ, ਕਿਉਂਕਿ ਜਦੋਂ ਪਹਿਲਾਂ ਤੁਸੀਂ ਸੈਨੇਟ ਅਪਰੋਪਰੀਏਸ਼ਨ ਕਮੇਟੀ 'ਚ ਕਰਦੇ ਸੀ ਉਹ ਸਿੱਧਾ ਬੰਦਾ ਉਹਨਾਂ ਦਾ ਜਿਹੜਾ ਚੱਕ ਲੈਂਦਾ ਸੀ, ਕਿਉਂਕਿ ਹੁਣ ਗਵਰਨਰ ਜੈਰੀ ਬਰਾਊਨ ਨੇ। ਸੋ ਇਹਦੇ ਮੋਹਰੇ ਜਿਹੜੇ ਆ ਤੁਹਾਨੂੰ ਹੋਰ ਵੀ ਕਈ ਜਿਹੜੇ ਆਪਸ਼ਨਸ ਜਿਹੜੀਆਂ ਸੁਣਨ ਨੂੰ ਮਿਲਣਗੀਆਂ। ਜਦੋਂ ਫੋਨ ਚੱਕਦੇ ਹੋ ਪੁੱਛਦੇ ਆ ਵੀ ਅੰਗਰੇਜ਼ੀ 'ਚ ਗੱਲ ਕਰਨੀ ਆ ਜਾਂ ਸਪੈਨਿਸ਼। ਹੁਣ ਦੇਖੋ ਹੋਰ ਭਾਸ਼ਾਵਾਂ ਵਾਲੇ ਦੇਖੋ ਆਲਰੇਡੀ ਉੱਥੇ ਉਹਨਾਂ ਦੇ ਗਵਰਨਰ ਦੇ ਕਾਲ ਦੇ ਉੱਤੇ ਇਹ ਚੀਜ਼ ਲੱਗੀ ਹੋਈ ਆ। ਸੋ ਪਹਿਲੋਂ ਤੁਹਾਨੂੰ ਹਾਲ ਦੀ ਘੜੀ ਦਾ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਕਰਕੇ ਕਰਨਾ ਪੈਣਾ ਆ ਵੀ ਆਪਸ਼ਨ ਪਹਿਲੋਂ 1 ਨੱਪਣੀ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਸ਼ਨਸ ਆਉਣੀਆਂ ਉਸ ਦੇ ਵਿੱਚੋਂ ਨੰਬਰ 6 ਨੱਪਣਾ ਆ। ਉਹਨਾਂ ਨੇ ਤੁਹਾਨੂੰ ਹੋਲਡ 'ਤੇ ਪਾ ਦੇਣਾ ਆ ਤੇ ਫਿਰ ਕੋਈ ਬੰਦਾ ਜਿਹੜਾ ਉੱਥੋਂ ਉਹ ਪਿਕ ਕਰੂਗਾ ਫੋਨ ਤੇ ਫਿਰ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਜਿਹੜਾ ਉਹ ਸਪੋਰਟ ਕਰ ਸਕਦੇ ਹੋ। ਹੁਣੇ ਜਿਹੜੇ ਮੁਖਤਿਆਰ ਸਿੰਘ ਹੁਣੀ, ਸੁਖਚੈਨ ਸਿੰਘ ਹੁਣੀ, ਸਤਨਾਮ ਸਿੰਘ ਹੁਣੀ, ਹੋਰ ਕਈਆਂ ਨੇ ਜਿਹੜੇ ਆਲਰੇਡੀ ਕਾਲ ਕਰਕੇ ਸਾਨੂੰ ਜਿਹੜਾ ਦੱਸਿਆ ਆ ਵੀ ਆਲਰੇਡੀ ਅਸੀਂ ਇਹਨਾਂ ਨੂੰ ਜਿਹੜਾ ਆ ਉਹ ਜਿਹੜੀ ਉਹ ਵੋਟ ਇੱਕ ਹਿਸਾਬ ਦੇ ਨਾਲ ਪਾਤੀ ਆ ਇਸ ਬਿੱਲ ਦੇ ਹੱਕ ਦੇ ਵਿੱਚ ਵੀ ਉਹਨਾਂ ਨੂੰ ਕਹਿਣਾ ਵੀ ਮੇਰਾ ਨਾਮ ਆ, ਮੈਂ ਇਸ ਇਲਾਕੇ ਤੋਂ ਆ ਤੇ ਮੈਂ ਚਾਹੁੰਦਾ ਆ ਵੀ ਤੁਸੀਂ ਸਾਈਨ ਕਰੋ। Please sign the bill AB 3179, AB 3179 into the law.
ਸੋ ਇਹ ਚੀਜ਼ ਤੁਸੀਂ ਉਹਨਾਂ ਨੂੰ ਕਾਲ ਕਰਕੇ ਜਿਹੜੀ ਕਹਿਣੀ ਆ। ਸੋ ਕਾਲ ਕਰਕੇ ਜਿਹੜਾ ਨੰਬਰ 916 445 2841 9164452841 ਉੱਤੇ ਕਾਲ ਕਰਕੇ ਪਹਿਲਾਂ ਆਪਸ਼ਨ 1 ਨੱਪਣੀ ਆ, ਫਿਰ ਆਪਸ਼ਨ 6 ਨੱਪਣੀ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੋਈ ਤੁਹਾਡੇ ਨਾਲ ਉੱਥੇ ਗੱਲ ਕਰੂਗਾ ਜੀ। ਸੋ ਬਿਲਕੁਲ ਸਾਡਾ ਸਮਾਂ ਸਮਾਪਤ ਹੋਣ ਵਾਲਾ। ਸਾਨੂੰ ਬਹੁਤ ਵਾਰੀ ਕਾਲਸ ਕੈਨੇਡਾ ਵਾਲੇ ਕਰਦੇ ਰਹਿੰਦੇ ਆ ਵੀ ਨਾਫਟਾ ਕਿੱਥੇ ਕੁ ਚੱਲ ਰਹੀ ਆ, ਤੇ ਉਹਨਾਂ ਦੇ ਬਾਰੇ ਹਜੇ ਗੱਲਬਾਤ ਬਿਲਕੁਲ ਚੱਲ ਰਹੀ ਆ, ਫਾਈਨਲ ਡਿਸੀਜਨ ਨਹੀਂ ਹੋਇਆ। ਸੋ ਆਪਾਂ ਖੁਦ ਚਾਹੁੰਦੇ ਆ ਵੀ ਕੈਨੇਡਾ ਵਾਲੇ ਤੇ ਅਮਰੀਕਾ ਵਾਲੇ ਦੀਆਂ ਜੱਫੀਆਂ ਪੈਣ, ਆਪਣੇ ਛੋਟੇ ਭਰਾ ਆ ਕੈਨੇਡਾ ਵਾਲੇ, ਤੇ ਹਜੇ ਜਿਹੜੀ ਗੱਲਬਾਤ ਆ ਕੈਨੇਡਾ ਦੀ ਤੇ USA ਦੀ ਚੱਲ ਰਹੀ, ਹੋਪਫੁਲੀ ਇਸ ਵੀਕਐਂਡ ਤੱਕ ਕੁਛ ਨਾ ਕੁਛ ਜਿਹੜਾ ਸਾਈਨ ਹੋ ਜਾਊਗਾ। ਬਿਲਕੁਲ ਅੱਜ ਜਿਹੜਾ ਕਹਿੰਦੇ ਆ ਵੀ ਨਾਫਟਾ ਦੀਆਂ ਟਾਕਸ ਮੁੜ ਕੇ ਦੁਬਾਰਾ ਬਹਾਲ ਜਿਹੜੀਆਂ ਕੀਤੀਆਂ ਗਈਆਂ, ਗੱਲਬਾਤ ਹੋਵੇਗੀ, ਤੇ ਅਮਰੀਕਾ ਦੇ ਜਿਹੜੇ ਆਪਣੇ ਡੋਨਲਡ ਟਰੰਪ ਆ ਉਹਨਾਂ ਨੇ ਇੱਕ ਹਿਸਾਬ ਨਾਲ ਚੇਤਾਵਨੀ ਦਿੱਤੀ ਆ ਵੀ ਆ ਵੀਕਐਂਡ ਤੱਕ ਕਰ ਲਓ, ਨਹੀਂ ਤਾਂ ਮੈਂ ਤੁਹਾਡੀਆਂ ਗੱਡੀਆਂ ਦਾ ਜਿਹੜਾ ਟੈਰਿਫ ਆ ਉਹ ਜਿਹੜਾ ਵਧਾਉਣ ਜਾ ਰਿਹਾ। ਹੁਣ ਇਹ ਨਹੀਂ ਪਤਾ ਵੀ ਇੱਦਾਂ ਉਹ ਮੰਨਣਗੇ ਜਾਂ ਕਿੱਦਾਂ ਮੰਨਣਗੇ, ਪਰ ਕਿਉਂਕਿ ਫਾਇਦਾ ਦੋਨਾਂ ਨੂੰ ਟਰੇਡ ਸਮਝੌਤੇ ਦੇ ਵਿੱਚ ਹੀ ਆ, ਦੋਨਾਂ ਹੀ ਮੁਲਕਾਂ ਨੂੰ। ਸੋ ਹੋਪਫੁਲੀ ਇਸ ਦੇ ਵਿੱਚ ਜਿਹੜੀ ਉਹ ਗੱਲ ਬਣੇਗੀ। ਕੈਨੇਡਾ ਦੀ ਫੋਰਨ ਮਿਨਿਸਟਰ ਜਿਹੜੀ ਕ੍ਰਿਸਟੀਆ ਫਰੀਲੈਂਡ ਆ ਉਹ ਕਹਿ ਰਹੇ ਆ ਵੀ ਸਾਡੀਆਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਪ੍ਰੋਡਕਟਿਵ ਕਨਵਰਸੇਸ਼ਨ ਜਿਹੜੀਆਂ ਹੋਈਆਂ ਆ, ਤੇ ਉਮੀਦ ਆ, ਆਪਟੀਮਿਸਟਿਕ ਆ, ਆਸਮਾਨ ਦਾ ਅਸੀਂ ਵੀ ਇਹ ਜਿਹੜੀਆਂ ਆ ਹੁਣ ਨਾਫਟਾ ਵਾਲੇ ਪਾਸੇ ਜਿਹੜੀਆਂ ਕਿਤੇ ਨਾ ਕਿਤੇ ਹੋ ਜਾਣਗੀਆਂ, ਕੁਛ ਨਾ ਕੋਈ ਟਰੇਡ ਦਾ ਸਮਝੌਤਾ ਜਿਹੜਾ ਉਹ ਬਣ ਜਾਊਗਾ, ਕਿਉਂਕਿ ਕੱਲ੍ਹ ਪਰਸੋਂ ਹੀ ਅਜੇ ਮੈਕਸੀਕੋ ਦੇ ਨਾਲ ਅਮਰੀਕਾ ਵਾਲਿਆਂ ਨੇ ਸਮਝੌਤਾ ਕਰਕੇ ਹਟੇ ਨੇ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ, ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 819